ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ। ਅੱਜ ਸ਼ੁੱਕਰਵਾਰ ਹੈ ਤੇ ਅੱਜ ਆਪਣਾ ਸੈਗਮੈਂਟ ਹੈ ਜਿਹੜਾ ਇਸ ਪ੍ਰੋਗਰਾਮ ਦਾ ਲਾਈਫ ਸਟਾਈਲ ਦੇ ਨੇੜੇ ਤੇ ਆਲੇ ਦੁਆਲੇ ਘੁੰਮੂਗਾ। ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਮਨੁੱਖ ਸੰਵੇਦਨਹੀਣ ਕਿਉਂ ਹੋ ਗਿਆ ਹੈ। ਮਨੁੱਖ ਦੇ ਵਿੱਚੋਂ ਹਮਦਰਦੀ ਕਿਉਂ ਘਟ ਗਈ ਹੈ। ਇੱਕ ਸਮਾਂ ਸੀ ਸਾਡੇ ਸੱਭਿਆਚਾਰ, ਸਾਡੇ ਭਾਈਚਾਰੇ, ਸਾਡੇ ਵਿਰਸੇ ਦੇ ਵਿੱਚ ਕਿ ਜਦੋਂ ਕਿਸੇ ਘਰ ਦਾ ਕੋਈ ਬੰਦਾ ਬਿਮਾਰ ਹੋ ਜਾਂਦਾ ਸੀ ਤਾਂ ਜੇ ਸਰਦੀਆਂ ਹੋਣੀਆਂ ਤਾਂ ਗੁਆਂਢੀ ਉਹਦੇ ਮਗਰ ਹਸਪਤਾਲ ਦੇ ਵਿੱਚ ਰਜਾਈਆਂ, ਖੇਸ, ਕੰਬਲ ਲੈ ਜਾਂਦੇ ਸੀ। ਗਰਮੀਆਂ ਹੁੰਦੀਆਂ ਤਾਂ ਹਰ ਕੋਈ ਪ੍ਰਬੰਧ ਬੰਦਾ ਉਹ ਜਿਹਾ ਕਰਦਾ ਜਿੰਨੇ ਕੁ ਉਹਦੇ ਕੋਲੇ ਵਸੀਲੇ ਹੁੰਦੇ। ਪਰ ਮਦਦਗਾਰ ਸੀ, ਹਰੇਕ ਹੱਥ ਮਦਦ ਵਧਾਉਂਦਾ ਸੀ। ਇਸੇ ਤਰ੍ਹਾਂ ਜੇਕਰ ਅਸੀਂ ਸੱਤ ਸਮੁੰਦਰਾਂ ਪਾਰ ਆਏ ਹਾਂ ਤਾਂ ਇਹ ਕੁਝ ਸਮਾਂ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਰਿਹਾ। ਹੁਣ ਵੀ ਅਸੀਂ ਇੱਧਰ ਕਈ ਸਾਨੂੰ ਮਿਸਾਲਾਂ ਮਿਲ ਜਾਂਦੀਆਂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਉਹਨਾਂ ਮਿਸਾਲਾਂ ਦੇ ਬਾਰੇ ਕਿ ਜਿਨ੍ਹਾਂ ਦੇ ਵਿੱਚ ਮਨੁੱਖ ਵਾਸਤੇ ਮਦਦ ਦਾ ਹੱਥ ਵਧਾਉਂਦਾ ਹੈ। ਪਰ ਪੰਜਾਬ ਤੋਂ ਕੁਛ ਵੀਡੀਓਜ਼, ਕੁਛ ਗੱਲਾਂ ਬਾਤਾਂ, ਕੁਛ ਖਬਰਾਂ ਅਸੀਂ ਅਜਿਹੀਆਂ ਸੁਣਦੇ ਹਾਂ ਜਿਹੜੀਆਂ ਸਾਨੂੰ ਇਹ ਗੱਲ ਕਰਨ ਤੇ ਮਜਬੂਰ ਕਰਦੀਆਂ ਹੈ ਕਿ ਸਾਡੀ ਅਣਖ ਗੈਰਤ ਦੇ ਵਿੱਚੋਂ, ਸਾਡੇ ਸੁਭਾਅ, ਸਾਡੇ ਸੱਭਿਆਚਾਰ ਦੇ ਵਿੱਚੋਂ ਇਹ ਚੀਜ਼ਾਂ ਹੁਣ ਗਾਇਬ ਕਿਉਂ ਹੋਣ ਲੱਗ ਪਈਆਂ। ਇੱਕ ਹਾਦਸਾ ਵਾਪਰਿਆ ਪੰਜਾਬ ਦੇ ਵਿੱਚ। ਉਸ ਹਾਦਸੇ ਤੋਂ ਬਾਅਦ ਪੰਜਾਬ ਦੇ ਵਿੱਚ, ਪੰਜਾਬੀਆਂ ਦੇ ਵਿੱਚ ਉਸ ਘਟੀ ਸੰਵੇਦਨਹੀਣਤਾ ਬਾਰੇ ਗੱਲਬਾਤ ਕਰਨ ਨੂੰ ਦਿਲ ਜ਼ਰੂਰ ਕੀਤਾ। ਗੱਲਾਂ ਹੋਰ ਬਹੁਤ ਨੇ, ਮਿਸਾਲਾਂ, ਮਸਲੇ ਹੋਰ ਬਹੁਤ ਨੇ। ਨਾਲ ਜੋੜਦੇ ਹਾਂ, ਚਰਚਾ ਕਰਦੇ ਹਾਂ ਰਾਜਕਰਨਵੀਰ ਸਿੰਘ ਜੀ ਦੇ ਨਾਲ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਹਾਂਜੀ, ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਦਾ ਜਿਹੜਾ ਹਮਦਰਦੀ ਦੇ ਨਾਲ ਸੰਬੰਧਿਤ ਆਪਾਂ ਗੱਲਬਾਤ ਜਿਹੜੀ ਉਹ ਕਰਨੀ ਆ, ਸੰਵੇਦਨਾ, ਸਿੰਪਥੀ, ਐਮਪਥੀ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲਾਈਫ ਸਟਾਈਲ ਦੇ ਵਿੱਚ ਆਪਣੀ ਜ਼ਿੰਦਗੀ ਦੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਇਸ ਦੀ ਜ਼ਰੂਰਤ ਹੁੰਦੀ ਆ ਜਾਂ ਕਹਿ ਸਕਦੇ ਹਾਂ ਵੀ ਲੋੜ ਹੁੰਦੀ ਆ, ਉਸ ਉੱਤੇ ਆਪਾਂ ਚਰਚਾ ਕਰਾਂਗੇ। ਸੋ ਤੁਸੀਂ ਵੀ ਆਪਣੇ ਵਿਚਾਰ, ਆਪਣੀਆਂ ਗੱਲਾਂ ਜਿਹੜੀ ਉਹ ਸਾਂਝ ਪਾ ਸਕਦੇ ਹੋ 408-272-5200 ਦੇ ਨਾਲ 4082725200 ਇਸ ਨੰਬਰ ਦੇ ਉੱਤੇ ਜਿਹੜੀ ਉਹ ਕਾਲ ਕਰਕੇ। ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈ ਪ੍ਰਵੀਨ, ਜਿਹੜੀਆਂ ਤੁਸੀਂ ਦੱਸ ਰਹੇ ਸੀਗੇ ਵੀ ਹਰ ਇੱਕ ਜਣਾ ਇੱਕ ਦੂਜੇ ਦਾ ਆਂਢੀ ਗੁਆਂਢੀ ਧਿਆਨ ਰੱਖਦਾ ਸੀ। ਪਰਿਵਾਰ ਦੇ ਜੀ ਜਿਹੜੇ ਆ ਉਹ ਇੱਕ ਦੂਜੇ ਦਾ ਧਿਆਨ ਰੱਖਦੇ ਸੀ, ਕੇਅਰ ਕਰਦੇ ਸੀ, ਉਹ ਸਾਰਾ ਕੁਛ ਜਿਹੜਾ ਉਹ ਸੀਗਾ। ਪਰ ਪਿਛਲੇ ਕੁਛ ਕੁ ਸਮੇਂ ਦੇ ਵਿੱਚ ਆਪਾਂ ਇਹ ਚੀਜ਼ ਜ਼ਰੂਰ ਦੇਖੀ ਆ ਵੀ ਹੁਣ ਇਹ ਪਤਾ ਨਹੀਂ ਕਿਉਂ ਆ, ਇਸ ਦੇ ਉੱਤੇ ਆਪਾਂ ਜਿਹੜੀ ਉਹ ਚਰਚਾ ਜਿਹੜੀ ਉਹ ਕਰਨੀ ਆ। ਤੇ ਵੀ ਪਹਿਲੋਂ ਦੇ ਨਾਲੋਂ ਇੱਦਾਂ ਦੀ ਜਿਹੜੀ ਹਮਦਰਦੀ ਜਾਂ ਇੱਕ ਦੂਜੇ ਦੇ ਪ੍ਰਤੀ ਘਟੀ ਆ, ਮੈਂ ਨਹੀਂ ਕਹੂੰਗਾ ਵੀ ਖਤਮ ਹੋ ਗਈ ਆ ਵੀ, ਜਾਂ ਵੀ ਬਿਲਕੁਲ ਹੀ ਹੁਣ ਹੈ ਹੀ ਨਹੀਂ। ਹਨ ਚੰਗੇ ਲੋਕ ਵੀ ਹਨ, ਇੱਕ ਘਟੀ ਘਟਨਾ ਸਾਰੇ ਸਮਾਜ ਨੂੰ ਪ੍ਰਭਾਸ਼ਿਤ ਵੀ ਨਹੀਂ ਨਾ ਕਰ ਸਕਦੀ। ਨਹੀਂ, ਹਾਂਜੀ ਬਿਲਕੁਲ। ਤੇ ਪਰ ਇਹ ਵੀ ਬਾਰ-ਬਾਰ ਅਜਿਹੀਆਂ ਘਟਨਾਵਾਂ ਘਟਣੀਆਂ ਉਹ ਇੱਕ ਖਤਰੇ ਦਾ ਸੰਕੇਤ ਜ਼ਰੂਰ ਹੁੰਦੀਆਂ ਆ ਵੀ ਆਪਾਂ ਨੂੰ ਇਹ ਚੀਜ਼ ਨੂੰ ਮੰਨਣਾ ਜਿਹੜਾ ਉਹ ਪੈਣਾ ਆ ਵੀ ਅੱਗੇ ਜਿਹੜੀ ਕਦੀ ਵੀ ਕੋਈ ਚੀਜ਼ ਇੱਦਾਂ ਦੀ ਕਦੀ ਸੁਣੀ ਨਹੀਂ, ਜਾਂ ਜੇ ਕਿਤੇ ਸੁਣੀ ਤਾਂ ਕਿਸੇ ਨੇ ਗਾਂਹ ਤੋਂ ਗਾਂਹ ਦੀ ਜਿਹੜੀ ਸੁਣੀ ਆ, ਹੁਣ ਉਹਦੀਆਂ ਵੀਡੀਓਜ਼ ਆਉਣੀਆਂ, ਅੱਖੀਂ ਦੇਖਣਾ, ਉਹ ਸਾਰਾ ਕੁਛ ਜਿਹੜਾ ਉਹ ਮੋਹਰੇ ਹੋਣਾ, ਤਾਂ ਉਹ ਜ਼ਰੂਰ ਚਿੰਤਾ ਜਿਹੜੀ ਪ੍ਰਗਟਾਉਂਦੀ ਆ ਵੀ ਸਮਾਜ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ ਆ। ਕਿਉਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਅੱਗੇ ਦੇ ਨਾਲੋਂ ਜਿਹੜੀਆਂ ਉਹ ਵਧਣ ਲੱਗ ਗਈਆਂ ਆ। ਜਿੱਦਾਂ ਆਪਾਂ ਗੱਲ ਕਰ ਰਹੇ ਸੀ, ਕੋਈ ਬਹੁਤੀ ਪੁਰਾਣੀ ਨਹੀਂ ਗੱਲਾਂ ਹੈਗੀਆਂ। ਅੱਗੇ ਤਾਂ ਇੱਦਾਂ ਵੀ ਆਖਿਆ ਜਾਂਦਾ ਸੀ ਵੀ ਗੁਆਂਢ ਦੇ ਵਿੱਚ ਜੇ ਕਿਤੇ ਕਿਸੇ ਦੀ ਮਰਗ ਹੋ ਗਈ ਆ ਤੇ ਭਾਈ ਆਪਣੇ ਘਰ ਵੀ ਚੁੱਲ੍ਹਾ ਨਹੀਂ ਸੀ ਬਾਲਦੇ ਹੁੰਦੇ। ਬਿਲਕੁਲ ਸਹੀ, ਠੀਕ ਹੈ ਨਾ ਵੀ। ਤੇ ਜਿਹਦੇ ਘਰੇ ਕੋਈ ਇੱਦਾਂ ਦੀ ਚੀਜ਼ ਵਾਪਰ ਜਾਂਦੀ ਸੀ ਤਾਂ ਉਹਨੂੰ ਇਹ ਨਹੀਂ ਸੀ ਫਿਕਰ ਹੁੰਦਾ ਵੀ ਮੈਂ ਹੁਣ ਰੋਟੀ ਕਿੱਦਾਂ ਪਕਾਉਣੀ। ਉਹ ਆਲੇ ਦੁਆਲੇ ਵਾਲਿਆਂ ਨੇ ਆ ਕੇ ਦੇਖ ਕੇ, ਸਾਂਭ ਕੇ, ਹਮਦਰਦੀ ਦੇ ਨਾਲ, ਉਸ ਸਿੰਪਥੀ ਦੇ ਨਾਲ ਜਿਹੜਾ ਆ ਉਹਨਾਂ ਦਾ ਧਿਆਨ ਵੀ ਰੱਖਣਾ ਹੁੰਦਾ ਸੀਗਾ। 100 ਜਿਹੜੇ ਮਨ ਮੁਤਾਬ ਜਿਹੜੇ ਹੁੰਦੇ ਹੋਣ, ਪਰ ਅਜਿਹੇ ਮੌਕਿਆਂ ਦੇ ਉੱਤੇ ਸਾਰੇ ਜਾਣਿਆਂ ਦੀਆਂ ਸਾਂਝਾਂ ਜਿਹੜੀਆਂ ਉਹ ਜੁੜ ਜਾਂਦੀਆਂ ਸੀ, ਹਮਦਰਦੀ ਜਿਹੜੀ ਉਹ ਆ ਜਾਂਦੀ ਸੀ। ਜਿਹੜੀ ਘਟਨਾ ਦੀ ਪ੍ਰਵੀਨ ਤੁਸੀਂ ਗੱਲ ਕਰ ਰਹੇ ਆ ਵੀ ਇੱਕ ਸੇਬਾਂ ਵਾਲਾ ਟਰੱਕ ਉਲਟ ਗਿਆ, ਉਸ ਤੋਂ ਬਾਅਦ ਦੇ ਵਿੱਚ ਡਰਾਈਵਰ ਦਾ ਜਾਂ ਉਸ ਦੇ ਵਿੱਚ ਟਰੱਕ ਦੇ ਵਿੱਚ ਜਿਹੜੇ ਸਵਾਰ ਆ ਉਹਦਾ ਤੇ ਕਿਸੇ ਨੇ ਪੁੱਛਿਆ ਨਹੀਂ ਵੀ ਭਾਈ ਤੂੰ ਠੀਕ ਆ, ਸੱਟ ਤਾਂ ਨਹੀਂ ਲੱਗੀ, ਏਦਾਂ ਤਾਂ ਨਹੀਂ ਹੋਇਆ, ਓਦਾਂ ਤਾਂ ਨਹੀਂ ਹੋਇਆ। ਸਾਰਿਆਂ ਨੂੰ ਇਹ ਪੈ ਗਿਆ ਵੀ ਮੈਂ ਸੇਬਾਂ ਦੀਆਂ ਪੇਟੀਆਂ ਚੱਕ ਕੇ ਲੈ ਜਾਵਾਂ। ਇਹ ਇਕੱਲੀ ਇੱਥੇ ਦੀ ਨਹੀਂ, ਏਦਾਂ ਦੀਆਂ ਉਦਾਹਰਨਾਂ ਹੋਰ ਬਹੁਤ ਵਾਰੀ ਮਿਲ ਜਾਂਦੀਆਂ। ਹੁਣ ਮੈਨੂੰ
ਐਗਜ਼ੈਕਟਲੀ ਯਾਦ ਨਹੀਂ ਉਹ ਕਿਹੜਾ ਸ਼ਹਿਰ ਸੀ, ਪਰ ਪੰਜਾਬ ਦੇ ਵਿੱਚ ਹੀ ਸੀਗੇ। ਇੱਕ ਵਾਰੀ ਕੋਈ ਤੇਲ ਵਾਲਾ ਟੈਂਕਰ ਉਲਟ ਗਿਆ, ਹਾਂਜੀ ਪਲਟ ਗਿਆ, ਤੇ ਉਹ ਲੋਕੀ ਆ ਕੇ ਪੀਪੇ ਭਰ ਕੇ ਤੇਲ ਜਿਹੜਾ ਉਹ ਚੱਕ ਜੀ, ਕੇ ਲਈ ਜਾਂਦੇ ਸੀ। ਏਦਾਂ ਦੀ ਇੱਕ ਲੈਟਿਨ ਅਮਰੀਕਾ ਦੇ ਮੁਲਕ ਦੇ ਵਿੱਚ ਦੇਖੀ, ਉੱਥੇ ਸੋਡਿਆਂ ਦਾ ਇੱਕ ਟਰੱਕ ਉਲਟ ਗਿਆ, ਹਾਂਜੀ, ਬੀਅਰ ਦਾ ਸੌਰੀ, ਜਿਹੜਾ ਆ ਉਹ ਉਲਟ ਗਿਆ, ਤੇ ਬਸ ਬੀਅਰਾਂ ਚੱਕ ਕੇ ਜਿਹੜੇ ਉਹ ਲੈਣ ਦੇ ਵਿੱਚ ਉਹ ਲੈ ਕੇ ਭੱਜਣ ਨੂੰ ਜਿਹੜਾ ਉਹ ਹੋਏ ਸੀ। ਉਸ ਡਰਾਈਵਰ ਦਾ ਉਹਦੇ ਵਿੱਚ ਜਿਹੜੇ ਕਾਮੇ ਸੀਗੇ ਉਹ ਕਿੱਦਾਂ ਸੀਗੇ, ਕਿਵੇਂ ਆ, ਸੱਟ ਚੋਟ ਤਾਂ ਨਹੀਂ ਲੱਗੀ, ਹਸਪਤਾਲ ਤਾਂ ਨਹੀਂ ਲੈ ਕੇ ਜਾਣ ਦੀ ਲੋੜ, ਉਹ ਜੀ, ਛੱਡ ਕੇ ਇਸ ਪਾਸੇ ਵੱਲ ਨੂੰ ਹੋ ਤੁਰੇ। ਇਸੇ ਚੀਜ਼ ਦੇ ਵਿੱਚ ਐਡ ਕਰਦਾ ਜਾਵਾਂ, ਇਹ ਤਾਂ ਚਲੋ ਜਿਹੜੇ ਕੁਛ ਲੋਕ ਨੇ ਹਾਂਜੀ, ਜਿਹੜੇ ਚੀਜ਼ਾਂ ਚੱਕਣ ਦੇ ਵੱਲ ਨੂੰ ਉਹਨਾਂ ਦਾ ਉਹ ਉਲਰ ਜਾਂਦੇ ਨੇ, ਤੇ ਹੂੰ, ਉਹ ਤੋਂ ਵੀ ਮਾੜੇ ਉਹ ਲੋਕ ਦੇਖੇ ਜਾਂਦੇ ਨੇ ਜਿਹੜੇ ਉਸੇ ਵੇਲੇ ਕੱਢ ਕੇ ਫੋਨ ਜੇਬ ਚੋਂ ਕੱਢ ਕੇ ਵੀਡੀਓ ਬਣਾਉਣ ਲੱਗ ਜਾਂਦੇ ਨੇ। ਵੀਡੀਓ ਬਣਾਉਣਾ, ਤੇ ਇਹ ਨਹੀਂ ਵੀ ਐਂਬੂਲੈਂਸ ਜਾਂ 911 ਕੋਈ ਇਦਾਂ ਦੀ ਕਾਲ ਕਰਕੇ ਕੋਈ ਮਦਦ ਦੀ ਜਿਹੜੀ ਗੁਹਾਰ ਜਿਹੜੀ ਉਹ ਲਾਈ ਜਾਵੇ, ਉਹ ਜੀ, ਡੁੱਬਦੇ ਦੀ ਵੀਡੀਓ ਬਣਾ ਲੈਣਗੇ ਪਰ ਡੁੱਬਦੇ ਨੂੰ ਸਹਾਰਾ ਨਹੀਂ ਦੇਣਗੇ। ਇਹ ਜਿਹੜੀ ਇੱਕ ਸੰਵੇਦਨਹੀਨ ਸਮਾਜ ਵੱਲ ਜਿਹੜਾ ਇਹ ਜਿਹੜਾ ਪੱਖ ਉੱਭਰ ਕੇ ਆ ਰਿਹਾ ਸਮਾਜ ਦਾ, ਇਹ ਬਹੁਤ ਖਤਰਨਾਕ ਇੱਕ ਪੱਖ ਆ। ਤੇ ਇਹ ਸੰਵੇਦਨਾ ਜਿਹੜੀ ਜੇ ਘਟਦੀ ਜਾਊਗੀ ਤਾਂ ਸਮਾਜ ਦਾ ਜਿਹੜਾ ਤਾਣਾ ਬਾਣਾ ਮਾੜਾ ਮੋਟਾ ਜਿਹੜਾ ਕਹਿ ਲੈਂਦੇ ਆ ਵੀ ਬਚਿਆ ਆ, ਵੀ ਉਹ ਵੀ ਜੀ। ਖਿੱਲਰ ਜਾਊਗਾ। ਹਾਂਜੀ, ਬਿਲਕੁਲ ਮਨੁੱਖਾਂ ਦੀ ਆਪਸੀ ਪਰਸਪਰ ਭਾਵਨਾ, ਪ੍ਰੇਮ ਭਾਵਨਾ ਦੇ ਨਾਲ ਹੀ ਸਮਾਜ ਕਾਇਮ ਹੈ। ਤੇ ਕਈ ਵਾਰੀ ਆਪਾਂ ਖਬਰਾਂ 'ਚ ਵੀ ਸੁਣਦੇ, ਰਾਜ ਕਰਮਵੀਰ ਸਿੰਘ ਜੀ ਸੜਕ ਹਾਦਸੇ ਤੋਂ ਬਾਅਦ ਕਿਸੇ ਦੀ ਮੌਤ ਹੋ ਜਾਂਦੀ ਹੈ, ਤੇ ਉਹਦੇ ਵਿੱਚ ਡਾਕਟਰੀ ਪੱਖ ਜਾਂ ਮੈਡੀਕਲ ਜਦੋਂ ਹੁੰਦਾ ਤਾਂ ਉਹਦੇ ਵਿੱਚ ਇਹ ਆਉਂਦਾ ਕਿ ਇਹ ਬੰਦੇ ਨਾਲ ਹਾਦਸਾ ਹੋਣ ਤੋਂ ਬਾਅਦ ਇਹ ਬੰਦਾ ਜੇਕਰ ਘੰਟੇ, ਡੇਢ ਘੰਟੇ, 2 ਘੰਟਿਆਂ ਦੇ ਵਿੱਚ ਪਹੁੰਚ ਜਾਂਦਾ ਹਸਪਤਾਲ ਦੇ ਵਿੱਚ ਤਾਂ ਇਹਨੂੰ ਬਚਾਇਆ ਜਾ ਸਕਦਾ ਸੀ। ਉਹ ਜਿਹੜੇ ਬੰਦੇ ਦੀ ਸੇਬਾਂ ਦੀ ਪਲਟੀ, ਗੱਡੀ ਲੁੱਟੀ ਆ, ਤੇ ਜਿਹੜੇ ਉਹ ਬੰਦੇ ਦੀਆਂ ਗੱਲਾਂ ਨੇ ਜਦੋਂ ਤੁਸੀਂ ਵੀਡੀਓ ਸੁਣਦੇ ਆ, ਡਰਾਈਵਰ ਦੀਆਂ ਜ਼ਖਮੀ ਹਾਲਤ ਦੇ ਵਿੱਚ ਉਹ ਬੈਠਾ ਹੈ, ਉਹਦੇ ਸ਼ਬਦ ਤੁਹਾਡਾ ਹਿਰਦਾ ਵਲੂੰਧਰ ਦਿੰਦੇ ਆ। ਉਹ ਕਹਿੰਦਾ ਯਾਰ, ਕਹਿੰਦਾ ਮੈਂ ਗਾਂਹ ਜਾ ਕੇ ਕੀ ਜਵਾਬ ਦਿਊਂਗਾ ਕਿ ਮੇਰੀ ਗੱਡੀ, ਕਹਿੰਦਾ ਇਹ ਪੰਜਾਬ ਨਹੀਂ ਬਿਹਾਰ। ਉਹਨੇ ਪੰਜਾਬੀਆਂ ਦੀ ਸੇਬਾਂ ਦੀ ਲੁੱਟ ਦੀ ਤੁਲਨਾ ਬਿਹਾਰ ਦੇ ਨਾਲ ਕੀਤੀ, ਔਰ ਪੰਜਾਬੀਆਂ ਨੂੰ ਤਾਂ ਵੈਸੇ ਹੀ ਲੋਕ ਦਰਿਆ ਦਿਲ ਗਿਣਦੇ ਆ। ਅਗਲਾ ਕਹਿੰਦਾ ਯਾਰ ਇਹ ਪੰਜਾਬੀ ਲੋਕ ਆ, ਇਹ ਇਸ ਤਰ੍ਹਾਂ ਦੀ ਲੁੱਟ ਨਹੀਂ ਕਰਦੇ। ਆਪਾਂ ਦੇਖਿਆ ਕਿੰਨੀਆਂ ਫਿਲਮਾਂ ਦੇ ਵਿੱਚ ਡਾਇਲੋਗ ਜਾਂ ਕਿੰਨੀ ਮੋਟੀਵੇਸ਼ਨਲ ਸਟੋਰੀਜ਼ ਦੇ ਵਿੱਚ ਪੰਜਾਬੀਆਂ ਦੇ ਕਰੈਕਟਰ ਬਾਰੇ ਕਿਹਾ ਜਾਂਦਾ ਹੈ। ਇੱਕ ਬੀਬੀ ਨੇ ਦੱਸੀ ਸੀ ਨਾ, ਅਦਾਕਾਰ ਬੀਬੀ ਨੇ ਕਹਾਣੀ ਕਿ ਬਈ ਮੈਨੂੰ ਮੇਰੇ ਘਰਦਿਆਂ ਨੇ ਆਖਿਆ ਕਿ ਜਿੱਥੇ ਕਿਤੇ ਸਰਦਾਰ ਹੋਵੇ, ਟੈਕਸੀ ਡਰਾਈਵਰ, ਤੂੰ ਰਾਤ ਬਰਾਤੇ ਸਫ਼ਰ ਕਰਦੀ ਆ ਤੇ ਉਹਦੇ ਨਾਲ ਤੂੰ ਬੇਝਿਜਕ ਸਫ਼ਰ ਕਰ ਸਕਦੀ। ਸੋ ਇਹ ਤਾਂ ਸਾਡੇ ਕਿਰਦਾਰ ਦੇ ਹਿੱਸੇ ਆ ਵੀ ਲੋਕ ਸਾਡੇ ਨਾਲ ਰਾਤ ਬਰਾਤੇ ਸਾਡੇ ਕੋਲੇ ਖੜਨ ਤੋਂ ਵੀ ਧੀਆਂ ਭੈਣਾਂ ਆਪਣੇ ਆਪ ਨੂੰ ਮਹਿਫੂਜ਼, ਸੁਰੱਖਿਅਤ ਮਹਿਸੂਸ ਕਰਦੀਆਂ। ਪਰ ਇੱਕ ਪਾਸੇ ਇੱਕ ਪੱਖ ਇਹ ਵੀ ਹੈ, ਹੁਣ ਕਈ ਲੋਕ ਕਹਿਣਗੇ ਕਿ ਯਾਰ ਇੱਕ ਚੀਜ਼ ਥੋੜ੍ਹਾ ਪੰਜਾਬੀਆਂ ਦੇ ਕਰੈਕਟਰ ਨਾਲ ਤੁਸੀਂ ਪ੍ਰਭਾਵਿਤ ਕਰ ਸਕਦੇ। ਇਹ ਬਿਲਕੁਲ ਸਹੀ ਗੱਲ ਆ, ਠੀਕ ਆ। ਪਰ ਉੱਥੇ ਜਿਸ ਤਰੀਕੇ ਨਾਲ ਉਹਨੂੰ ਇੱਕ ਨੋਰਮਲ ਡਰਾਈਵਰ ਨੂੰ, ਜ਼ਖਮੀ ਨੂੰ, ਇਨਸਾਨ ਨੂੰ ਪਾਸੇ ਕਰਕੇ ਉਹਦਾ ਹਾਲ ਪੁੱਛਣ ਦੀ ਬਜਾਏ, ਤੇ ਜਦੋਂ ਅਸੀਂ ਜ਼ਖਮੀਆਂ ਨੂੰ ਵੀ ਲੁੱਟਣ ਲੱਗ ਪਏ, ਫਿਰ ਸਾਨੂੰ ਇਸ ਗੱਲ ਤੇ ਗੱਲ ਤਾਂ ਕਰਨੀ ਪਊਗੀ ਨਾ ਕਿ ਕਿੱਥੇ ਸਾਡਾ ਫਰਜ਼ ਬਣਦਾ ਸੀ ਉਹਨੂੰ ਪਾਣੀ ਪੁੱਛਣ ਦਾ, ਕਿੱਥੇ ਸਾਡਾ ਫਰਜ਼ ਬਣਦਾ ਸੀ ਉਹਦੇ ਨਾਲ ਆਪਣੀ ਹਮਦਰਦੀ ਜ਼ਾਹਰ ਕਰਨ ਦਾ, ਉਹਦੀ ਗੱਡੀ ਸਿੱਧੀ ਕਰਦੇ ਤੇ ਉਹਨੂੰ ਹੋਰ ਆਸਰਾ ਮਿਲਦਾ। ਇਹ ਪੰਜਾਬੀ ਇਹ ਜਿਹਾ, ਇੱਕ ਵਾਰੀ ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਬੱਚਿਆਂ ਦੀ ਭਰੀ ਬੱਸ ਕੱਸੀ ਦੇ ਵਿੱਚ ਟੇਢੀ ਹੋ ਗਈ ਤੇ ਸਕੂਲ ਜਾਂਦੇ ਮਗਰ ਆ ਰਹੇ ਹੋਰ ਜਵਾਕਾਂ ਨੇ ਉਹਨਾਂ ਜਵਾਕਾਂ ਨੂੰ ਬਚਾਉਣ ਵਾਸਤੇ, ਹਾਲਾਂਕਿ ਉਹ ਸੂਏ ਦਾ ਪਾਣੀ ਜ਼ਿਆਦਾ ਡੂੰਘਾ ਨਹੀਂ ਸੀ, ਲੇਟ ਉਹ ਵੀ ਹੋ ਜਾਣੇ ਸੀ, ਪਰ ਉਹਨਾਂ ਨੇ ਜਵਾਕ ਛੋਟੇ ਬਚਾਏ, ਵੱਡੇ ਜਵਾਕਾਂ ਨੇ ਜਿਹੜੇ +2 ਵਿੱਚ ਪੜ੍ਹਦੇ ਸੀ ਜਾਂ +1 ਦੇ ਵਿੱਚ ਪੜ੍ਹਦੇ ਸੀ, ਹਾਈ ਸਕੂਲ ਤੋਂ ਉੱਪਰ ਸੀਗੇ, ਤਾਂ ਉਹਨਾਂ ਨੇ ਛੋਟੇ ਬੱਚੇ ਬਚਾਏ। ਸੋ ਇਸ ਤਰ੍ਹਾਂ ਅਸੀਂ ਵੇਖਿਆ ਹਰ ਵਾਰੀ ਕਿ ਮਦਦ ਵਾਸਤੇ ਹੱਥ ਵਧਾਉਣੇ ਆ ਪੰਜਾਬੀਆਂ ਦੇ ਹਿੱਸੇ ਆਇਆ, ਮਜ਼ਲੂਮਾਂ ਦੇ ਨਾਲ ਖੜਨਾ ਪੰਜਾਬੀਆਂ ਦੇ ਹਿੱਸੇ ਆਇਆ। ਪਲਟੀ ਟਰਾਲੀ ਜਾਂ ਟਰੱਕ ਦੇ ਵਿੱਚੋਂ ਕੋਈ ਸਮਾਨ ਚੋਰੀ ਕਰਨਾ, ਕੱਢਣਾ ਔਰ ਡਰਾਈਵਰ ਨੂੰ ਨਾ ਪੁੱਛਣਾ, ਇਹ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਕਦੇ ਵੀ ਨਹੀਂ ਸੀਗਾ। ਅਸੀਂ ਹਲੇ ਵੀ ਇਸ ਰਾਹ ਤੋਂ ਮੁੜ ਗਏ ਕਿਉਂਕਿ ਸਾਡੇ ਕਰੈਕਟਰ ਦਾ ਹਿੱਸਾ ਨਹੀਂ ਹੈ। ਸੋ ਸਾਡੇ ਨਾਲ ਕੁਝ ਕਾਲਰਸ ਵੀ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਉਹਨਾਂ ਦੇ ਨਾਲ ਵੀ ਜੁੜਦੇ ਹਾਂ ਆਪਾਂ, ਉਹਨਾਂ ਦੀ ਰਾਏ ਵੀ ਇਸ ਮਸਲੇ ਦੇ ਉੱਤੇ ਜਾਣਦੇ ਹਾਂ। ਜੇਕਰ ਤੁਸੀਂ ਵੀ ਸਟੂਡੀਓ ਦੇ ਵਿੱਚ ਆਪਣਾ ਕੋਈ ਗੱਲ ਰੱਖਣੀ ਚਾਹੁੰਦੇ ਹੋ ਤਾਂ ਨੰਬਰ ਹੈ 408 272 5200। ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਕਿਸੇ ਦੀ ਮਦਦ ਕੀਤੀ ਹੈ, ਲੋੜਵੰਦ ਦੀ, ਜ਼ਖਮੀ ਦੀ, ਕਿਸੇ ਨੂੰ ਹਸਪਤਾਲ ਪਹੁੰਚਾਇਆ ਹੋਵੇ, ਇੱਧਰ ਅਮਰੀਕਾ ਆ ਕੇ 7 ਸਮੁੰਦਰ ਪਾਰ ਆ ਕੇ ਤੁਸੀਂ ਕਿਸ ਤਰੀਕੇ ਨਾਲ ਆਪਣੀ ਸੰਵੇਦਨਾ, ਹਮਦਰਦੀ ਜ਼ਾਹਰ ਕਰਦੇ ਹੋ, ਆਪਣੇ ਸੁਝਾਅ ਤੇ ਤਜਰਬਾ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਸ਼ੁਰੂਆਤ ਕਰਦੇ ਹਾਂ ਅਮਰਜੀਤ ਸਿੰਘ ਤੋਂ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਤਿ ਸ਼੍ਰੀ ਅਕਾਲ ਰਾਜ ਭਾਈ, ਸਤਿ ਸ਼੍ਰੀ ਅਕਾਲ ਪ੍ਰਵੀਨ ਭਾਈ। ਸਤਿ ਸ੍ਰੀ ਅਕਾਲ ਬਹੁਤ ਵਧੀਆ ਟਾਪਿਕ ਭਾਜੀ, ਆਪਾਂ ਨੂੰ ਪੋਜ਼ਿਟਿਵ ਗੱਲਾਂ ਕਰਨੀ ਚਾਹੀਦੀਆਂ ਨਾ ਜੀ। ਬੈਡ ਨਿਊਜ਼ ਤਾਂ ਬਹੁਤ ਆਉਂਦੇ ਰਹਿੰਦੇ ਆ,
ਪਰ ਪੋਜ਼ਿਟਿਵ ਗੱਲਾਂ ਕਰੋ। ਜਿਹੜੇ ਲੋਕ ਚੰਗੇ ਕੰਮ ਕਰਦੇ ਆ ਉਹਨਾਂ ਦੀ ਗੱਲਾਂ ਕਰੋ ਜੀ, ਉਹਨਾਂ ਨੂੰ ਸ਼ਾਬਾਸ਼ ਦੇਵੋ। ਨਾ ਮੈਨੂੰ 5 ਸਾਲ ਪਹਿਲਾਂ ਹੋਇਆ ਸੀਗਾ ਭਾਜੀ ਨਾ, ਗੋਰੇ ਜਿਹੜੇ ਆ ਚੰਗੇ ਤੋਂ ਚੰਗੇ ਆ ਨਾ ਦੁਨੀਆ 'ਚ, ਬਹੁਤ ਚੰਗੇ ਆ ਗਏ ਨਾ ਜੀ, ਨਾ। 5 ਸਾਲ ਪਹਿਲਾਂ ਮੇਰਾ ਯੂਟਾ ਵਿੱਚ ਐਕਸੀਡੈਂਟ ਹੋਇਆ ਸੀਗਾ। ਠੀਕ ਹੈ ਮੇਰਾ ਉਸ ਫਰੀਵੇ ਦੇ ਟਰੱਕ ਟੋਟਲ ਹੋ ਗਿਆ, ਸਾਰਾ ਟੁੱਟ ਗਿਆ ਜੀ ਨਾ ਜੀ। ਜਿੱਦਾਂ ਉਹ ਇੱਕ ਲੈਨ 2 ਲੈਣਾ ਸੀਗਾ, ਇੱਕ ਲੈਨ ਵਿੱਚ ਮੇਰਾ ਟਰੱਕ ਸੀਗਾ, ਦੂਜੀ ਲੈਨ 'ਚ ਨਾ ਉਹ ਖੁੱਲੀ ਸੀਗੀ ਜੀ। ਮੈਨੂੰ ਇੰਨੇ ਲੋਕ ਖੜ ਕੇ ਮੈਨੂੰ ਪੁੱਛਿਆ ਨਾ ਵੀ ਤੇਲੇ ਕੀ ਕਰ ਸਕੀ ਅਸੀਂ ਨਾ ਗੋਰਿਆਂ ਨੇ ਯੂਟਾ ਵਿੱਚ। ਜੀ ਜੀ। ਮੈਂ ਤਾਂ ਯੂਟਾ ਸਟੇਟ ਦੀ ਬਹੁਤ ਰਿਸਪੈਕਟ ਕਰਦਾ, ਬੰਦੇ ਵੀ ਮੈਨੂੰ ਬਹੁਤ ਵਧੀਆ ਲੱਗਦੇ ਆ ਉੱਥੇ। ਠੀਕ ਆ। ਉਹਨਾਂ ਨੇ ਪੁੱਛਿਆ ਮੈਨੂੰ ਵੀ ਪਹਿਲੇ ਕੀ ਕਰ ਸਕੀਏ ਨਾ, ਪਹਿਲੇ ਕੀ ਲਿਆਈਏ ਨਾ, ਕੀ ਅਸੀਂ ਹੈਲਪ ਕਰੀਏ ਕਰ ਸਕੀਏ। ਇੰਨੇ ਲੋਕ ਰੁਕੇ ਨਾ ਟਰੱਕ ਦੇ ਬਰਾਬਰ ਨਾ। ਤੁਹਾਡੇ 60 ਫੀਟ ਤੋਂ ਬਚਤ ਹੋ ਗਈ ਸੀ? ਹਾਂਜੀ 60 ਤੋਂ ਬਚ ਗਿਆ, ਪਰ ਟਰੱਕ ਬਹੁਤ ਟੁੱਟਾ। ਚੈਸੀ ਵੀ ਬਿੱਗੀ ਹੋ ਗਈ ਸੀਗੀ, ਇੰਨਾ ਟਰੱਕ ਟੁੱਟਾ। ਠੀਕ ਹੈ। ਚੈਸੀ ਤੁਹਾਨੂੰ ਪਤਾ ਜਿਹੜੀ ਚੈਸੀ ਹੁੰਦੀ ਥੱਲੇ ਉੱਪਰ ਫਰੇਮ ਆਪਾਂ ਰੱਖੀ ਦਾ, ਉਹ ਬਹੁਤ ਕੈਰੀ ਹੁੰਦੀ ਆ, ਲੋਹੇ ਦੀ ਬਣੀ ਹੁੰਦੀ ਆ, ਉਹ ਵੀ ਬਿੰਗੀ ਹੋ ਗਈ ਸੀ ਨਾ, ਪਰ ਰੱਬ ਨੇ ਮੈਨੂੰ ਬਚਾ ਲਿਆ ਨਾ। ਠੀਕ ਨਾ ਫਿਰ ਜਿਹੜਾ ਬੰਦਾ ਟੋ ਕਰਾਉਣ ਆਇਆ ਮੇਰਾ ਟਰੱਕ, ਟੋ ਕੰਪਨੀ, ਉਹ ਵੀ ਮੈਨੂੰ ਵਧੀਆ ਤੋਂ ਵਧੀਆ ਬੰਦੇ ਮਿਲੇ, ਇੰਨੇ ਚੰਗੇ ਸੀਗੇ ਨਾ। ਪਹਿਲਾਂ ਮੇਰਾ ਪੁੱਛਿਆ ਹਾਲ ਚਾਲ, ਤੂੰ ਠੀਕ ਹੈ ਨਾ, ਤੈਨੂੰ ਕਿਤੇ ਲੈ ਕੇ ਚੱਲੀਏ, ਸੱਟ ਲੱਗੀ ਆ ਨਾ। ਫਿਰ ਮੇਰਾ ਟਰੱਕ ਉਹਨਾਂ ਨੇ ਟੋ ਕੀਤਾ ਉਹਦੇ ਯਾਰਡ ਵਿੱਚ ਨਾ। ਉੱਥੇ ਮੈਨੂੰ ਇੱਕ ਕਮਰਾ ਦਿੱਤਾ ਨਿੱਕਾ ਜਿਹਾ, ਜਿੱਦਾਂ ਕਹਿੰਦੇ ਤੁਸੀਂ ਸਮਾਨ ਸਾਰਾ ਆਪਦਾ ਆ ਕਮਰੇ 'ਚ ਰੱਖ ਲਓ ਨਾ, ਰੱਖ ਲਾ ਨਾ। ਫਿਰ ਉਹਨਾਂ ਨੇ ਪਹਿਲੀ ਹੋਟਲ ਬੁੱਕ ਕੀਤਾ। ਕਹਿੰਦੇ ਅਸੀਂ ਆਪ ਬੁੱਕ ਆਪਦੇ ਪੈਸਿਆਂ ਦੇ ਬੁੱਕ ਕਰਨਾ ਹੋਟਲ ਨਾ, ਬਈ ਅਸੀਂ ਪਹਿਲੇ ਜਦ ਤਰਸ ਕਰਦੇ ਆ ਵੀ ਤੂੰ ਕੈਲੀਫੋਰਨੀਆ ਦਾ ਆਇਆ, ਇੱਥੇ ਤੇਰਾ ਐਕਸੀਡੈਂਟ ਹੋ ਗਿਆ। ਤੇ ਉਹਨਾਂ ਨੇ ਮੇਰਾ ਟਰੱਕ ਟੁੱਟ ਗਿਆ, ਟ੍ਰੇਲਾ ਮੇਰਾ ਲੋਡ ਡਿਲੀਵਰ ਕੀਤਾ ਲਾਸ ਵੇਗਸ, ਉਹ ਟੋਈ ਕੰਪਨੀ ਨੇ। ਉਦੋਂ ਤਾਂ ਉਹਨੇ ਪੈਸੇ ਕੱਟ ਲਏ ਸੀ ਜਿੱਦਾਂ ਬ੍ਰੋਕਰ ਤੋਂ ਵੀ, ਅਸੀਂ ਇੰਨੇ ਮੀਲ ਚਲਾ ਕੇ ਨਾ ਲੋਡ ਡਿਲੀਵਰ ਕੀਤਾ ਨਾ। ਪਰ ਫਿਰ ਵੀ ਉਹਨਾਂ ਨੇ ਮੇਰੀ ਇੰਨੀ ਮਦਦ ਕੀਤੀ। ਫਿਰ ਅਗਲੇ ਦਿਨ ਮੈਨੂੰ ਹੋਟਲ ਤੋਂ ਲੈਣ ਆਏ, ਕਹਿੰਦੇ ਤੈਨੂੰ ਕਿਤੇ ਲੈ ਕੇ ਚੱਲੀਏ ਵੀ ਖਾਣ ਪਿਲਾਉਣ ਨੂੰ, ਜਿੱਦਾਂ ਲੰਚ ਕਰਨਾ ਤੂੰ ਕਿਤੇ। ਠੀਕ ਹੈ। ਇੰਨੇ ਚੰਗੇ ਬੰਦੇ ਮੈਨੂੰ ਮਿਲੇ ਨਾ ਯੂਟਾ ਵਿੱਚ। ਉਸ ਟਾਈਮ ਬਹੁਤ ਔਖਾ ਸੀਗਾ ਮੇਰੇ ਲਈ, ਮੈਂ ਡੈਵਸਟੇਟਡ ਸੀਗਾ। ਮੈਂ ਕਿਹਾ ਮੇਰੇ ਟਰੱਕ ਨਾਲ ਮੇਰਾ ਪਰਿਵਾਰ ਚੱਲਦਾ ਨਾ, ਸਾਰਾ ਕੰਮ ਕਾਰ ਉਹਨਾਂ ਚੱਲਦਾ ਸੀ, ਇਨਕਮ ਸਾਰੀ ਟਰੱਕ ਦੀ ਸੀਗੀ। ਮੈਂ ਜਿੱਦਾਂ ਆਲਮੋਸਟ ਜਿੱਦਾਂ ਸਾਡੀ ਚੀਜ਼ ਮੂਹਰੇ ਟੁੱਟੀ ਹੋਵੇ, ਸਾਨੂੰ ਨਾ ਏਦਾਂ ਲੱਗਦਾ ਵੀ ਤੁਸੀਂ ਬੇਹੋਸ਼ ਹੋ ਜਾਣਾ ਨਾ। ਬਹੁਤ ਇਮੋਸ਼ਨਲ ਹੋ ਗਿਆ ਜੀ, ਪਰ ਇੰਨੇ ਲੋਕਾਂ ਨੇ ਮੇਰੀ ਮਦਦ ਕੀਤੀ ਹੈ ਨਾ। ਫਿਰ ਇੱਕ ਮੇਰਾ ਫਰੈਂਡ ਡੈਨਵਰ ਸੀਗਾ, ਉਹਨੂੰ ਮੈਂ ਫੋਨ ਕਰ ਲਿਆ ਨਾ। ਡੈਨਵਰ ਬੜਾ ਦੂਰ ਨਹੀਂ ਉੱਥੋਂ, ਸਾਲੇ ਸਿਟੀ ਤੋਂ। ਠੀਕ ਹੈ। ਮੈਂ ਕਿਹਾ ਭਾਈ ਤੂੰ ਕਿੱਥੇ ਆ ਨਾ? ਕਹਿੰਦਾ ਮੈਂ ਡੈਨਵਰ ਆ, ਪਰ ਤੂੰ ਕਹਿੰਦਾ ਆਪ ਨੂੰ ਸੰਭਾਲ ਨਾ, ਤੂੰ ਇਕੱਲਾ ਹੀ ਆ ਹੁਣ ਹੋਟਲ 'ਚ, ਤੇਰੇ ਕੋਲ ਹੈ ਨੀਗਾ ਕੋਈ ਜਾਣਾ, ਤੂੰ ਕੋਸ਼ਿਸ਼ ਕਰ ਵੀ ਆਪ ਨੂੰ ਸੰਭਾਲ ਕੇ ਰੱਖ। ਟਰੱਕ ਟੁੱਟਿਆ ਕੋਨੇ, ਤੂੰ ਸੱਟਾਂ ਤੋਂ ਬਚ ਗਿਆ। ਸੋ ਮੈਂ ਥੋੜਾ ਜਿਹਾ ਦਿਲ ਮੇਰਾ ਟਿਕਿਆ ਥੋੜਾ ਜਿਹਾ ਨਾ, ਵੀ ਪਹਿਲਾਂ ਥੋੜਾ ਡੈਵਸਟੇਸ਼ਨ ਸੀਗਾ। ਸੋ ਉਸ ਟਾਈਮ ਮੈਨੂੰ ਵੱਧ ਚੰਗੇ ਤੋਂ ਚੰਗੇ ਬੰਦੇ ਮਿਲੇ ਆ। ਸੋ ਏਦਾਂ ਬੰਦੇ ਸੋ ਇਹ ਪੋਜ਼ਿਟਿਵ ਚੀਜ਼ਾਂ, ਸੋ ਇਹ ਮਨਾਂ ਦੇ ਵਿੱਚ ਜਿਹੜਾ ਸੁਭਾਅ ਚੰਗਾ, ਦੂਜੇ ਦੇ ਲਈ ਮਦਦ ਦੇ ਲਈ ਗਾਂਹ ਆਉਣਾ, ਉਸ ਦੀ ਉਹ ਚੀਜ਼ ਨੂੰ, ਪੀੜ ਨੂੰ ਖੁਦ ਆਪਣੇ ਪਿੰਡੇ ਦੇ ਹਿਸਾਬ ਦੇ ਨਾਲ ਸਮਝਣਾ, ਇਹ ਜਿਹੜੀ ਐਂਪਥੀ ਜਿਹੜਾ ਬੰਦਾ ਫੀਲ ਕਰਦਾ ਆ, ਉਹਦੇ ਨਾਲ ਬੈਟਰ ਹੁੰਦਾ ਆ। ਹੁਣ ਕੀ ਹੋ ਗਿਆ ਨਾ, ਆਪਾਂ ਜਿਹਨੂੰ ਕਹਿੰਦੇ ਆ ਵੀ ਹੁਣੇ ਹੋ ਗਏ ਆ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ। ਆਪਾਂ ਇਹ ਜਿਹੜੇ ਇਮੋਸ਼ਨਸ ਆ, ਇਹ ਹਮਦਰਦੀ ਆ, ਐਂਪਥੀ ਆ, ਇਸ ਤੋਂ ਆਪਾਂ ਵੀ ਹੁਣੇ ਹੋਈ ਜਾਂਦੇ ਆ, ਜਿਸ ਕਰਕੇ ਕਿਸੇ ਦੇ ਆਂਢ ਗੁਆਂਢ 'ਚ ਕਿਸੇ ਦੇ ਨਾਲ ਕੀ ਹੋ ਰਿਹਾ ਆਪਾਂ ਨੂੰ ਕੋਈ ਕੇਅਰ ਨਹੀਂ, ਆਪਾਂ ਨੂੰ ਫਰਕ ਜਿਹੜਾ ਉਹ ਨਹੀਂ ਪੈ ਰਿਹਾ। ਸੋ ਆਪਾਂ ਨੂੰ ਮੁੜ ਉਹ ਜਿਹੜਾ ਸੁਭਾਅ, ਉਹ ਜਿਹੜਾ ਕਿਰਦਾਰ ਆ, ਵਾਪਸ ਲਿਆਉਣਾ ਪੈਣਾ। ਅਮਰਜੀਤ ਜੀ, ਥੈਂਕ ਯੂ ਬਹੁਤ ਬਹੁਤ, ਤੁਸੀਂ ਆਪਣੀ ਇਹ ਜਿਹੜੀ ਹੱਡਬੀਤੀ ਸਾਂਝੀ ਕੀਤੀ ਸਾਡੇ ਨਾਲ। ਸ਼ੁਕਰੀਆ ਜੀ। ਧੰਨਵਾਦ ਦੋਨੋਂ ਭਰਾਵਾਂ। ਥੈਂਕ ਯੂ, ਸਤਿ ਸ਼੍ਰੀ ਅਕਾਲ। ਕੋਸ਼ਿਸ਼ ਕਰਿਓ ਹੁਣ ਜਿਸ ਤਰੀਕੇ ਨਾਲ ਤੁਹਾਨੂੰ ਮਦਦ ਮਿਲੀ ਹੈ, ਤੁਸੀਂ ਵੀ ਅੱਗੇ ਗਾਂਹ ਕਰਿਓ ਜੇ ਕਿਸੇ ਲੋੜਵੰਦ ਤੁਹਾਨੂੰ ਮਿਲੇ ਤਾਂ, ਕਿਉਂਕਿ ਇਸ ਤਰ੍ਹਾਂ ਹੀ ਚੰਗਿਆਈ ਟਰੈਵਲ ਕਰਦੀ ਹੈ ਅੱਗੇ ਤੋਂ ਅੱਗੇ ਜੀ। ਸੁਲੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕਰਨਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਤੇ ਮੈਂ ਸੁਲੱਖਣ ਸੈਕਰਾਮੈਂਟੋ ਤੋਂ ਬੋਲਦਾ। ਮੈਂ ਸਾਂਝੀ ਕਰਨ ਲੱਗੇ ਪਾਕਿਸਤਾਨ ਦੀ ਗੱਲ, ਜਦੋਂ ਵੀ ਟਰੱਕ ਪਲਟਦਾ ਨੂੰ, ਉਹ ਇੱਕ ਪਿੰਡ ਦੇ ਥੋੜੀ ਜਿਹੀ ਦੂਰ ਪੈਟਰੋਲ ਲੈ ਕੇ ਜਾਂਦੇ ਟਰੱਕ। ਠੀਕ ਹੈ ਜੀ। ਉਹ ਪਲਟ ਗਿਆ ਜਿੱਦਾਂ ਟੈਂਕਰ ਨਾ। ਹਾਂਜੀ ਹਾਂਜੀ ਹਾਂਜੀ। ਤੇ ਉਹ ਪਲਟ ਗਿਆ, ਤੇਲ ਤੇ ਡੁੱਲਣੇ ਚੱਕ ਸਾਰਾ ਨਾ ਪੈਟਰੋਲ ਦਾ ਜੀ। ਉਹ ਜਦੋਂ ਪਿੰਡ ਆ ਇਹਨੂੰ ਪਤਾ ਲੱਗਾ, ਪਿੰਡ ਵਾਲੇ ਲੈ ਕੇ ਜੋ ਪੀਪਾ, ਜੋ ਪਤੀਲਾ ਹੱਥ ਆ ਲੈ ਕੇ ਜਿਉਂ ਭੱਜੇ। ਹੋਰ ਵੀ ਕਿਸੇ ਨੇ ਡਰਾਈਵਰ ਨੂੰ ਕੱਢਣਾ ਬਾਹਰ, ਕੀ ਪੁੱਛਿਆ, ਬਸ ਤੇਲ ਪਾਈ ਗਏ, ਤੇਲ ਭਰਨ ਲੱਗ ਪਏ। ਉੱਥੇ ਇੱਕ ਬੰਦਾ ਸੀ ਖੜਾ, ਬੜਾ ਸ਼ੈਤਾਨ ਸੀ, ਉਹਨੇ ਪੜਦੇ ਨਾ ਸਿਗਰਟ ਪੀ ਕੇ ਨਾ ਸਿੱਟ ਤੀ। ਅੱਛਾ, ਅੱਗ ਲਾਤੀ ਉਹਨੇ। 150 ਕਿ 250 ਬੰਦਾ ਲੂ ਹੋ ਕੇ ਮਰਿਆ, ਵਿੱਚ ਹੀ ਉਹਨਾਂ ਦੇ ਮੋਟਰਸਾਈਕਲ, ਵਿੱਚ ਹੀ ਉਹਨਾਂ ਦੀਆਂ ਕਾਰਾਂ ਕੂਰਾਂ ਸੀ। ਪਿੰਜਰ ਪਏ ਦਿਖਾਉਂਦੇ ਸੀ ਜਿਹੜੇ ਸੀ ਪ੍ਰੈਸ ਰਿਪੋਰਟ ਵੀ, ਪਿੰਜਰ ਆ ਪਏ ਬੰਦੇ ਜਿਹੜੇ ਤੇਲ ਚੋਰੀ ਚੱਕਣ ਆਏ ਸੀ ਭੱਜ ਕੇ ਪਿੰਡੋਂ। ਏਦਾਂ ਹੁੰਦਾ, ਮਾੜੀ ਚੀਜ਼ ਹੁੰਦੀ, ਬਹੁਤ ਮਾੜਾ ਕੀਤਾ। ਜਿੱਦਾਂ ਵੀ
ਆਪਣੇ ਚਿੱਤੋਂ ਸ਼ੈਤਾਨ ਪਗੇ ਵੀ ਅਸੀਂ ਭੱਜ ਕੇ ਜਾਈਏ ਚੱਕਰ ਤੇਲ, ਪਰ ਇਹ ਨਹੀਂ ਪਤਾ ਵੀ ਇਹਨਾਂ ਦੀ ਹੋਣੀ ਇੱਥੇ ਲਿਖੀ ਆ 150-250 ਬੰਦੇ ਦੀ। ਉਹ ਸ਼ੈਤਾਨ ਨੇ ਵੀ ਸ਼ੈਤਾਨੀ ਬਾਤੀ ਚੁੱਪ ਕਰੇ ਪੜ ਦੇਣਾ ਫਿੱਟ ਦੀ ਸ਼ਕਤ ਤੇ। ਇਹ ਮੈਂ ਟੈਲੀਵਿਜ਼ਨ 2-3 ਵਾਰੀ ਦੇਖੀ, ਮੈਂ ਵਿਵਾਦ ਕਰਦਾ, ਮੈਂ ਕਿਹਾ ਵੀ ਇਹਨਾਂ ਬੰਦੇ ਦੀ ਹੋਣੀ ਸੀ, ਖਿੱਚ ਕੇ ਲੱਗੀ ਇਹਨੂੰ। ਜੀ ਥੈਂਕ ਯੂ ਭਾਜੀ, ਇੰਨੀ ਗੱਲ ਕਰਨੀ ਸਰ ਜੀ। ਥੈਂਕ ਯੂ ਸਾਰਿਆਂ ਨੂੰ, ਮਿਹਰਬਾਨੀ, ਸ਼ੁਕਰੀਆ ਜੀ। ਸੋ ਅਗਲੇ ਕਾਲਰ ਨੇ ਜੀ ਮੋਹਨ ਲਾਲ ਜੀ। ਸਤਿ ਸ਼੍ਰੀ ਅਕਾਲ ਮੋਹਨ ਲਾਲ ਜੀ, ਤੁਸੀਂ ਆਉਣੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਕਹਿੰਦੇ ਹੋ ਇੰਡੀਆ ਜਾਂ ਕਿਸੇ ਦੀ ਮਦਦ ਕੀਤੀ ਜਾਂ ਅਮਰੀਕਾ ਦੀ ਮਦਦ ਕੀਤੀ। ਅਮਰੀਕਾ ਦੀ ਮਦਦ ਕਰਨ ਨਾਲ ਬਹੁਤ ਫਰਕ ਪੈਂਦਾ ਜੀ ਇੰਡੀਆ ਨਾਲ। ਉੱਥੇ ਇੰਡੀਆ ਕਿਸੇ ਦੀ ਮਦਦ ਕੀਤੀ, ਸਾਡੀ ਦੁਕਾਨ ਦੇ ਅੱਗੇ ਸ਼ਰਾਬ ਪੀ ਕੇ ਡਿੱਗ ਪਿਆ ਬੰਦਾ, ਬਹੁਤ ਚਿਰ ਦੀ ਗੱਲ ਆ, ਮੈਨੂੰ ਯਾਦ ਤੁਹਾਡੀ ਗੱਲ ਤੋਂ ਆ ਗਈ। ਇੰਡੀਆ ਕਿਸੇ ਦੀ ਮਦਦ ਕੀਤੀ, ਉਹ ਸਾਰੇ ਆਂਢ ਗੁਆਂਢ ਵਾਲੇ ਕਹਿੰਦੇ ਵੀ ਜੇ ਮਰ ਗਿਆ ਤੇ ਤੁਹਾਡੇ ਜ਼ਿੰਮੇ ਪੈ ਜਾਣਾ, ਤੇ ਇਹਨੂੰ ਹਸਪੀਟਲ ਦਾਖਲ ਕਰਾਇਓ। ਅਸੀਂ ਚੁੱਕਿਆ, ਉਹਨੂੰ ਹਸਪੀਟਲ ਲੈ ਗਏ। ਹਸਪੀਟਲ ਉਹਨਾਂ ਨੇ ਕਰਤੀ ਕਾਲ ਪੁਲਿਸ ਵਾਲਿਆਂ ਨੂੰ। ਪੁਲਿਸ ਵਾਲਿਆਂ ਨੇ ਕਹਿੰਦੇ ਤੁਸੀਂ ਆਪ ਇਹਨੂੰ ਮਾਰ ਕੇ ਲੈ ਜੇ। ਫਿਰ ਕਹਿੰਦੇ ਇਹ ਬੰਦਾ ਜਿਉਂਦਾ ਹੈਗਾ, ਜਿਉਂਦਾ ਉਹਨੂੰ ਵੇਖੋ ਸਹੀ। ਉਹਨੂੰ ਡਾਕਟਰੀ ਉਹਨਾਂ ਨੇ ਦਿੱਤੀ, ਸਾਰਾ ਦਵਾਈ ਦਵਾਈ ਦਿੱਤੀ। ਕਹਿੰਦੇ ਜਿੰਨਾ ਚਿਰ ਇਹਨਾਂ ਨੂੰ ਹੋਸ਼ ਨਹੀਂ ਨਾ ਆਉਣੀ, ਓਨਾ ਚਿਰ ਤੁਹਾਨੂੰ ਨਹੀਂ ਜਾਣ ਦੇਣਾ। ਤੜਕੇ 4 ਵਜੇ ਘਰ ਆਏ ਸੀ ਦੋਨੇ ਜਾਣੇ ਜੀ। ਇਹ ਵੀ ਪੰਗਾ ਜੀ, ਪਰ ਇੱਥੇ ਉਹ ਪੰਗਾ ਇੰਡੀਆ ਜੇ ਪੰਗਾ। ਅੱਧੀ ਦੁਨੀਆ ਉਹ ਲੋਕ ਇਸੇ ਕੋਲ ਬਿਨਾਂ ਚੱਕਣ ਤੋਂ, ਬਿਨਾਂ ਮਦਦ ਤੋਂ ਮਰ ਜਾਂਦੀ ਹੈ। ਜਿਹੜੀ ਰੋਡ ਤੇ ਜਾਂ ਕਿਤੇ ਵੀ ਐਕਸੀਡੈਂਟ ਹੁੰਦੇ ਆ, ਸ਼ਰਾਬ ਪੀਂਦਾ, ਡਰਦੇ ਨਹੀਂ ਚੱਕਦੇ ਵੀ ਸਾਡੇ ਪੱਲੇ ਨਾ ਪਾ ਦੇਣ, ਸਾਡੇ ਸਿਰ ਨਾ ਪਾ ਦੇਣ। ਪੈ ਜਾਂਦੇ, ਪੈਂਦੇ ਵੀ ਪਏ ਜੀ, ਪੈਂਦੇ ਰਹੇ ਹੋਣਗੇ। ਬਿਲਕੁਲ ਸਹੀ ਗੱਲ, ਧੰਨਵਾਦ। ਇਹਦੇ ਵਿੱਚ ਆਈ ਥਿੰਕ ਪ੍ਰਵੀਨ ਅੱਗੇ ਦੇ ਨਾਲੋਂ ਤਾਂ ਉਹਨਾਂ ਨੇ ਸ਼ਾਇਦ ਥੋੜਾ ਸੁਧਾਰ ਕੀਤਾ ਹੈ। ਹਾਂਜੀ, ਹੁਣ ਥੋੜਾ ਸੁਧਾਰ ਕੀਤਾ। ਹੁਣ ਨਵੇਂ ਆਵਾਜਾਈ ਕਾਨੂੰਨ ਦੇ ਵਿੱਚ ਵੀ ਇਹ ਗੱਲ ਦਰਜ ਕੀਤੀ ਹੈ। ਪੁਲਿਸ ਪ੍ਰਸ਼ਾਸਨ ਨੇ ਵੀ ਆਪਣੀਆਂ ਇਹੋ ਜਿਹੀਆਂ ਹਰਕਤਾਂ ਦੇ ਵਿੱਚ ਸੁਧਾਰ ਕੀਤਾ। ਹੁਣ ਜੇਕਰ ਤੁਸੀਂ ਕਾਨੂੰਨਨ ਤੌਰ ਤੇ ਕਿਸੇ ਜ਼ਖਮੀ ਦੀ ਕਿਸੇ ਸੜਕ ਹਾਦਸੇ ਦੇ ਵਿੱਚ ਮਦਦ ਕਰਦੇ ਹੋ, ਉਹਨੂੰ ਹਸਪਤਾਲ ਪਹੁੰਚਾਉਣੇ ਹੋ, ਤਾਂ ਤੁਸੀਂ ਉੱਥੋਂ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਕੇ ਲੋਕੇਸ਼ਨ ਦੱਸ ਕੇ ਵੀ ਆ ਫਲਾਣੇ ਥਾਂ ਤੇ ਐਕਸੀਡੈਂਟ ਹੋਇਆ ਸੀ, ਤੁਸੀਂ ਉੱਥੋਂ ਨਿਕਲ ਸਕਦੇ ਹੋ। ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਕਾਨੂੰਨੀ ਅੜਚਨ ਨਹੀਂ ਆਊਗੀ। ਜੇ ਉਹ ਬੰਦਾ ਹੋਸ਼ ਦੇ ਵਿੱਚ ਹੈ, ਕਈ ਵਾਰੀ ਜ਼ਖਮੀ ਆਪ ਹੀ ਦੱਸ ਦਿੰਦੇ ਕਿ ਭਾਈ ਇਹਨੇ ਮੇਰੇ ਨਾਲ ਕੋਈ ਹਾਦਸਾ ਨਹੀਂ ਕੀਤਾ, ਇਹਨੇ ਤਾਂ ਮੈਨੂੰ ਪਹੁੰਚਾਇਆ, ਮੁੱਢਲੀ ਸਹਾਇਤਾ ਦਿੱਤੀ ਹੈ। ਸੋ ਇਹ ਹੁਣ ਫਰਕ ਥੋੜਾ ਜਿਹਾ ਪੈ ਗਿਆ। ਪਰ ਇਹ ਮੋਹਨ ਲਾਲ ਜੀ ਦਾ ਐਕਸਪੀਰੀਅੰਸ ਬਿਲਕੁਲ ਜਾਇਜ਼। ਹੁਣ ਲੋਕ ਪੁਲਿਸ ਤੋਂ ਡਰਦੇ ਹੀ ਕਈ ਲੋਕਾਂ ਨੂੰ ਹਸਪਤਾਲ 'ਚ ਕਿਸੇ ਹਾਦਸੇ ਤੋਂ ਬਾਅਦ ਪਹੁੰਚਾਉਣੋਂ ਹਟ ਗਏ। ਸੋ ਇਹ ਬਹੁਤ ਫਰਕ ਪਿਆ ਸੀਗਾ। ਪਰ ਹੁਣ ਕਿਉਂਕਿ ਕੁਛ ਕਸੋਧਾਂ ਹੋਈਆਂ ਨੇ, ਇਹ ਰਿਅਲਾਈਜ਼ ਕੀਤਾ ਗਿਆ ਸਰਕਾਰਾਂ ਵੱਲੋਂ ਕਿ ਯਾਰ ਜੇ ਜਾਨਾਂ ਬਚ ਸਕਦੀਆਂ, ਏਦਾਂ ਜਾਨਾਂ ਬਚ ਸਕਦੀਆਂ। ਸੋ ਮਨੁੱਖ ਹਮੇਸ਼ਾ ਸਹਿਯੋਗ ਤੇ ਹੀ ਆ। ਜੇ ਹੁਣ ਆਪਾਂ ਕਹਿੰਦੇ ਕਿ ਆਪਾਂ ਸੱਭਿਅਕ ਸਮਾਜ ਦੇ ਵਿੱਚ ਰਹਿੰਦੇ ਹਾਂ, ਪਰ ਕਈ ਵਾਰੀ ਇਹ ਲੱਗਦਾ ਹੈ ਕਿ ਮਨੁੱਖ ਹੁਣ ਨਾਲੋਂ ਜ਼ਿਆਦਾ ਉਦੋਂ ਸੱਭਿਅਕ ਸੀਗਾ ਜਦੋਂ ਉਹ ਜੰਗਲਾਂ ਦੇ ਵਿੱਚ ਜੰਗਲੀ ਜਾਨਵਰਾਂ ਤੋਂ ਆਪਣੇ ਕਬੀਲੇ ਨੂੰ ਬਚਾਉਂਦਾ ਸੀ। ਜਿਹੜੀ ਇੱਕ ਐਂਪਥੀ, ਇੱਕ ਹੁੰਦੀ ਸਿੰਪਥੀ, ਇੱਕ ਹੁੰਦੀ ਵੀ ਹਾਂ ਤੂੰ ਮੁਸ਼ਕਿਲ ਸਮੇਂ ਚੋਂ ਲੰਘ ਰਹੇ ਆ, ਸਾਨੂੰ ਤੇਰੇ ਨਾਲ ਹਮਦਰਦੀ ਆ, ਅਸੀਂ ਸਮਝਦੇ ਹਾਂ। ਇੱਕ ਹੁੰਦੀ ਐਂਪਥੀ ਉਸ ਨੂੰ ਆਖਿਆ ਜਾਂਦਾ ਵੀ ਉਸੇ ਤਰੀਕੇ ਦੇ ਨਾਲ ਫੀਲ ਕਰਨਾ ਜਿਹੜਾ ਅਗਲੇ ਚੋਂ, ਜਿਹੜਾ ਉਸ ਚੋਂ ਲੰਘ ਰਿਹਾ ਹੋਵੇ। ਜੀ ਬਿਲਕੁਲ। ਹੁਣ ਕੀ ਆਪਾਂ ਨੂੰ, ਹੁਣ ਦੇਖੋ ਇਹ ਚੀਜ਼ਾਂ ਨਾ ਸ਼ੁਰੂ ਤੋਂ ਹੀ ਸ਼ੁਰੂ ਹੋ ਜਾਂਦੀਆਂ, ਬਚਪਨ ਤੋਂ ਹੀ। ਹੁਣ ਆਪਾਂ ਬੱਚਿਆਂ ਨੂੰ ਕੀ ਸਿਖਾਉਂਦੇ ਆ? ਸਟ੍ਰੇਂਜਰ ਦੇ ਲਾਗੇ ਨਹੀਂ ਜਾਣਾ, ਜਿਹੜਾ ਨਹੀਂ ਹੈਗਾ, ਜੇ ਕੁਛ ਏਦਾਂ ਹੋ ਰਿਹਾ ਉਤੋਂ ਪਰੇ ਹੋ ਜਾਓ, ਇੱਧਰ ਨੂੰ ਚਲੇ ਜਾਓ, ਏਦਾਂ ਹੋ ਜਾਵੇ। ਮੈਨੂੰ ਯਾਦ ਆ ਸਕੂਲੇ ਪੜ੍ਹਦਾ ਸੀਗਾ, ਮੈਨੂੰ ਉਸ ਟਾਈਮ ਨਹੀਂ ਸੀ ਪਤਾ ਜਦੋਂ ਮੈਂ ਉਸ ਭਾਈ ਸਾਹਿਬ ਦੀ ਉਦੋਂ ਮਦਦ ਕਰ ਰਿਹਾ ਸੀ। ਮੇਰਾ ਫਰੈਂਡ ਹੀ ਸੀ, ਉਹਨਾਂ ਦੇ ਪਿਤਾ ਜੀ ਸੀਗੇ। ਉਹ ਸਾਈਕਲ ਤੇ ਆ ਰਹੇ ਸੀ, ਅਚਨਚੇਤੇ ਡਿੱਗ ਗਏ ਤੇ ਮੈਨੂੰ ਨਹੀਂ ਸੀ ਪਤਾ ਕਿਉਂ, ਤੇ ਮੈਂ ਝਟ ਦੇਣੀ ਫੜ ਕੇ ਉਹਨਾਂ ਨੂੰ ਖੜਿਆ ਕੀਤਾ ਤੇ ਉਹ ਬਿਲਕੁਲ ਘਰ ਦੇ ਲਾਗੇ ਹੀ ਆਪਣੇ ਪਹੁੰਚ ਚੁੱਕੇ ਸੀਗੇ ਤੇ ਉਹ ਉੱਥੋਂ ਬਾਅਦ ਦੇ ਵਿੱਚ ਘਰ ਨੂੰ ਚਲੇ ਗਏ। ਮੈਨੂੰ ਬਾਅਦ ਚ ਕਈ ਜਣੇ ਕਹਿਣ ਲੱਗੇ ਯਾਰ ਤੂੰ ਕਿਉਂ ਕਰਨ ਲੱਗਿਆ, ਇਹ ਤਾਂ ਸ਼ਰਾਬੀ ਬੰਦਾ, ਇਹਦਾ ਤਾਂ ਕੰਮ ਹੀ ਡਿੱਗਣਾ। ਮੈਨੂੰ ਨਹੀਂ ਸੀ ਪਤਾ ਉਸ ਚੀਜ਼ ਦਾ, ਪਰ ਮੈਂ ਤਾਂ ਇੱਕ ਇਸ ਤੌਰ ਦੇ ਉੱਤੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਸੱਟ ਨਾ ਲੱਗ ਜੇ, ਵੀ ਕਿਸੇ ਨੂੰ ਕੁਛ ਇਹ ਨਾ ਹੋ ਜਾਵੇ। ਸੋ ਆਪਾਂ ਕਈ ਵਾਰੀ ਜਦੋਂ ਕੋਈ ਕਿਸੇ ਦੀ ਮਦਦ ਵੀ ਕਰ ਰਿਹਾ ਹੁੰਦਾ ਨਾ, ਆਪਾਂ ਉਹਨੂੰ ਪਿਛਾਂਹ ਖਿੱਚ ਲੈਂਦੇ ਹਾਂ। ਉਹਨੂੰ ਆਪਾਂ ਕਹਿੰਦੇ ਆ ਵੀ ਨਾ ਤੂੰ ਨਾ ਕਰ। ਜਿੱਦਾਂ ਮੋਹਨ ਲਾਲ ਹੋਣਾ ਦੇ ਨਾਲ ਕਹਿੰਦੇ ਆ ਵੀ ਏਦਾਂ ਉਹ ਇਨਸੀਡੈਂਟ ਹੋਇਆ, ਆਪਾਂ ਜਾਣ ਬੁੱਝ ਕੇ ਉਹਨਾਂ ਲੋਕਾਂ ਦੇ ਵਿੱਚੋਂ ਜਿਹੜੀ ਐਂਪਥੀ ਆ, ਉਹ ਹਮਦਰਦੀ ਆ, ਤੇ ਉਹ ਇੱਕ ਦੂਜੇ ਦੀ ਮਦਦ ਕਰਨ ਵਾਲਾ ਜਿਹੜਾ ਇੱਕ ਗੁਣ ਆ, ਉਸ ਨੂੰ ਆਪਾਂ ਕੱਢਣ ਦੀ ਜਿਹੜੀ ਇੱਕ ਕੋਸ਼ਿਸ਼ ਕਰ ਰਹੇ। ਆਲਦੋ ਦੁਨੀਆ ਬਹੁਤ ਖਰਾਬ ਹੋ ਗਈ ਉਦੋਂ ਦੇ ਮੁਕਾਬਲੇ ਹੁਣ। ਵੀ ਅੱਜ ਕੱਲ ਪਤਾ ਨਹੀਂ ਆ ਵੀ ਜਿਹੜਾ ਮਦਦ ਮੰਗ ਰਿਹਾ ਵੀ ਉਹ ਕਿਹੜੇ ਕੋਈ ਚਾਲ ਹੀ ਤਾਂ ਨਹੀਂ ਚੱਲ ਰਿਹਾ ਉਸ ਚੀਜ਼ ਦੇ ਵਿੱਚ। ਇਹ ਚੀਜ਼ਾਂ ਨੇ ਮਨ ਦੇ ਉੱਤੇ ਭਾਰੂ ਕੀਤਾ। ਪਰ ਆਪਾਂ ਨੂੰ ਫਿਰ ਵੀ ਬੈਨੀਫਿਟ ਆਫ ਡਾਊਟ ਜਿਹੜਾ ਆ, ਜਿਹੜਾ ਕੋਈ ਮਜਬੂਰੀ ਚ ਆ ਜਾਂ ਜਿਹੜਾ ਕੋਈ ਆ, ਉਹਨੂੰ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਹਰ ਇੱਕ ਨੂੰ ਆਪਾਂ ਸ਼ੱਕ ਦੀ ਨਜ਼ਰ ਦੇ ਨਾਲ
ਦੇਖਦੇ ਹੋਏ ਉਹਦੀ ਮਦਦ ਕਰਨ ਤੋਂ ਪਿੱਛੇ ਹਟ ਜਾਈਏ, ਉਹ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਭਾਰ ਜਿਹੜਾ ਉਹ ਪਿਆ ਰਹਿੰਦਾ ਵੀ ਖੌਰੇ ਮੈਂ ਕਿਸੇ ਦੀ ਏਦਾਂ ਮਦਦ ਕਰ ਦਿੰਦਾ ਤਾਂ ਉਹਦਾ ਬਚਾਅ ਹੋ ਜਾਂਦਾ, ਜਾਂ ਉਹ ਪੈਰਾਂ ਤੇ ਹੋ ਜਾਂਦਾ, ਜਾਂ ਕੁਛ ਹੋ ਜਾਂਦਾ। ਬਚਾਅ ਦਾ ਮਤਲਬ ਇਹ ਨਹੀਂ ਵੀ ਹਰ ਵਾਰੀ ਜੀਵਨ ਮੌਤ ਦਾ ਹੀ ਜਿਹੜਾ ਸਵਾਲ ਹੁੰਦਾ ਆ, ਹੋਰ ਕਈ ਢੰਗ ਦਾ ਜਿਹੜਾ ਬਚਾਅ ਆ ਉਹ ਉਸ ਦੇ ਵਿੱਚ ਹੋ ਸਕਦਾ ਆ। ਸੋ ਆਪਾਂ ਨੂੰ ਆਪਣਿਆਂ ਵਿੱਚ ਤੇ ਆਪਣੇ ਨਿਆਣਿਆਂ ਦੇ ਵਿੱਚ ਤੇ ਸਾਰਿਆਂ ਦੇ ਵਿੱਚ ਇਹ ਭਾਵਨਾ ਨੂੰ ਵੱਧ ਤੋਂ ਵੱਧ ਜਿਹੜਾ ਭਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਸੋ ਤਾਂ ਹੀ ਆਪਾਂ ਇੱਥੇ ਦੇਖਦੇ ਹਾਂ, ਕਹਿੰਦੇ ਆ ਵੀ ਭਾਈ ਆਂਢੀ ਗੁਆਂਢੀ ਤੁਹਾਡਾ ਸਭ ਤੋਂ ਨੇੜਲੇ ਹੁੰਦੇ ਆ, ਉਹਨਾਂ ਸਾਰਿਆਂ ਨਾਲ ਬਣਾ ਕੇ ਰੱਖੋ। ਮਦਦ ਦੀ ਕਦੋਂ ਕਿਹਦੇ ਨਾਲ ਲੋੜ ਪੈ ਜਾਵੇ, ਕਿਉਂਕਿ ਗੁੱਸੇਖੋਰੀ ਨੇ ਤੇ ਕੁਛ ਕਿਤੇ ਨਹੀਂ ਲੈ ਕੇ ਜਾਣਾ, ਨੁਕਸਾਨ ਤੁਹਾਡਾ ਜਾਂ ਬਾਕੀਆਂ ਦਾ ਨਾਲ ਜਿਹੜਾ ਉਹ ਕਰਨਾ ਆ। ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਹੋਗੇ, ਮਦਦ ਕਰਨ ਦੇ ਭਾਵਨਾ ਦੇ ਨਾਲ ਰਹੋਗੇ ਤੇ ਉਹਦੇ ਨਾਲ ਫਾਇਦਾ ਹੀ ਫਾਇਦਾ, ਨੁਕਸਾਨ ਉਹਦੇ ਨਾਲ ਨਹੀਂ। ਹਾਂਜੀ ਬਿਲਕੁਲ, ਜੇ ਇਸ ਚੀਜ਼ ਨੂੰ, ਇਸ ਸਪਿਰਿਟ ਨੂੰ ਆਪਾਂ ਅੱਗੇ ਲਿਜਾਣਾ ਹੋਵੇ ਤਾਂ ਆਪਾਂ ਜੇ ਧਾਰਮਿਕ ਐਂਗਲ ਤੋਂ ਇਹਨੂੰ ਦੇਖਣਾ ਹੋਵੇ, ਅਧਿਆਤਮਵਾਦ ਤੋਂ, ਤਾਂ ਆਪਾਂ ਕਹਿ ਦਈਏ ਯਾਰ ਕੁਦਰਤ ਆ, ਡੂ ਗੁੱਡ ਹੈਵ ਗੁੱਡ, ਚੰਗਾ ਕਰੋਗੇ ਤੁਹਾਡੇ ਨਾਲ ਵੀ ਚੰਗਾ ਹੋਊਗਾ। ਪਰ ਜੇਕਰ ਆਪਾਂ ਨਾਸਤਿਕ ਲੋਕਾਂ ਦੀ ਭਾਵਨਾ ਤੋਂ, ਉਸ ਐਂਗਲ ਤੋਂ ਦੇਖੀਏ ਤਾਂ ਆਪਾਂ ਇਨਸਾਨੀਅਤ ਦੇ ਲਿਹਾਜ਼ ਤੋਂ ਕਹੀ ਜਾ ਸਕਦੇ ਕਿ ਜੇਕਰ ਅਸੀਂ ਕਿਸੇ ਇਨਸਾਨ ਨਾਲ ਚੰਗਾ ਵਤੀਰਾ ਕਰਾਂਗੇ, ਲੋੜ ਦੇ ਵਿੱਚ ਉਹਦੀ ਮਦਦ ਕਰਾਂਗੇ, ਤਾਂ ਕਿਸੇ ਦਿਨ ਸਾਡੇ ਨਾਲ ਵੀ ਚੰਗਾ ਹੀ ਹੋਊਗਾ। ਕਿਸੇ ਦਿਨ ਜੇਕਰ ਸਾਨੂੰ ਬਿਪਤਾ ਹੋਈ ਤਾਂ ਸਾਡੇ ਨਾਲ ਵੀ ਕੋਈ ਵਧੀਆ ਖੜਨ ਵਾਲਾ ਜਾਂ ਸਾਡੀ ਮਦਦ ਕਰਨ ਵਾਲਾ ਵੀ ਕੋਈ ਹੋਊਗਾ। ਇੱਧਰ ਆ ਕੇ ਆਪਾਂ ਵੱਖ-ਵੱਖ ਅਦਾਰਿਆਂ, ਵੱਖ-ਵੱਖ ਤਰ੍ਹਾਂ ਦੀਆਂ ਇੰਡਸਟਰੀਜ਼, ਵੱਖ-ਵੱਖ ਤਰ੍ਹਾਂ ਦੇ ਕੰਮਾਂ ਕਾਰਾਂ ਦੇ ਵਿੱਚ ਆ ਕੇ ਉਲਝੇ ਹਾਂ। ਸਾਨੂੰ ਉਲਝਣਾ ਪਿਆ, ਕਮਾਈ ਕਰਦੇ ਹਾਂ, ਪਰ ਹਰ ਇੱਕ ਦੇ ਨਾਲ ਕੋਈ ਨਾ ਕੋਈ ਇਹੋ ਜਿਹੀ ਘਟਨਾ ਜ਼ਰੂਰ ਵਾਪਰੀ ਹੋਊਗੀ, ਜਿਸ ਘਟਨਾ ਨੇ ਉਹਨੂੰ ਜਾਂ ਤਾਂ ਅੱਗੇ ਤੋਂ ਕਿਸੇ ਦੀ ਮਦਦ ਕਰਨ ਵਾਸਤੇ ਪ੍ਰੇਰਿਤ ਕੀਤਾ ਹੋਊਗਾ, ਜਾਂ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਸੰਕਟ ਵੇਲੇ ਕਿਸੇ ਨਾ ਕਿਸੇ ਨਾਲ ਖੜਨ ਦੀ ਜਿਹੜੀ ਭਾਵਨਾ ਅਲੋਪ ਹੋਈ ਪਈ ਸੀ, ਉਹਨੂੰ ਮੁੜ ਸੁਰਜੀਤ ਕੀਤਾ ਹੋਊਗਾ। ਤੁਹਾਡੇ ਸਾਰਿਆਂ ਨਾਲ ਕੋਈ ਨਾ ਕੋਈ ਘਟਨਾ ਹੁਣ ਤੱਕ ਅਜਿਹੀ ਜ਼ਰੂਰ ਵਾਪਰੀ ਹੋਊਗੀ, ਜਿਹਨੇ ਤੁਹਾਡੀ ਸੰਕਟ ਦੇ ਵਿੱਚ ਲੋੜਵੰਦ ਦੇ ਨਾਲ ਖੜਨ ਦੀ ਜਿਹੜੀ ਇੱਕ ਚੇਟਕ ਹੁੰਦੀ ਹੈ, ਸੁਭਾਅ ਹੁੰਦਾ, ਉਹਨੂੰ ਜ਼ਰੂਰ ਮੋੜਾ ਦਿੱਤਾ ਹੋਊਗਾ ਤੇ ਤੁਹਾਨੂੰ ਲੱਗਦਾ ਹੋਊਗਾ ਕਿ ਯਾਰ ਇਹ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਬੇਸ਼ੱਕ ਆਪਾਂ ਤਰ੍ਹਾਂ ਦੇ ਪੁੰਨ ਧਰਮ ਦੇ ਕਾਰਜ ਵੀ ਕਰਦੇ ਹਾਂ ਆਪਣੇ ਸੁੱਖ ਦੇ ਲਈ, ਮਾਨਸਿਕ ਸ਼ਾਂਤੀ ਦੇ ਲਈ, ਪਰ ਕਈ ਵਾਰੀ ਕਿਸੇ ਲੋੜਵੰਦ ਨਾਲ ਖੜਿਆ 5 ਮਿੰਟ ਦਾ ਕੰਮ, ਜਾਂ ਲੋੜਵੰਦ ਨਾਲ ਖੜਿਆ ਤੁਹਾਡਾ ਅੱਧੇ ਘੰਟੇ ਦਾ ਕੰਮ, ਉਹ ਤੁਹਾਨੂੰ ਉਹਨਾਂ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਸਕੂਨ ਦੇ ਦਿੰਦਾ ਹੈ। ਹਾਲਾਂਕਿ ਇਹ ਚੀਜ਼ਾਂ ਕਰਨੀਆਂ ਤੁਹਾਡਾ ਆਪਣੇ ਸੁਭਾਅ ਦੇ ਮੁਤਾਬਕ ਨੇ, ਜਾਂ ਤੁਸੀਂ ਕਿਹਦੇ ਲਈ ਕਰ ਰਹੇ ਹੋ, ਕਿਵੇਂ ਆ, ਪਰ ਜਦੋਂ ਤੁਹਾਡੀ ਸੰਕਟ ਦੇ ਵਿੱਚ ਕਿਸੇ ਨੂੰ ਲੋੜ ਆ ਨਾ, ਜੇਕਰ ਤੁਸੀਂ ਉਦੋਂ ਖੜ ਗਏ ਤਾਂ ਉਹ ਇੱਕ ਬੰਦੇ ਦੀ ਤਾਂ ਤੁਸੀਂ ਮਦਦ ਕਰਤੀ, ਇੱਕ ਤੁਸੀਂ ਚੰਗਿਆਈ ਦਾ ਟਰੈਵਲ ਕਰਤਾ ਗਾਂ ਤੋਂ, ਉਹ ਵੀ ਅੱਗੇ ਖੜਦਾ ਕਿਸੇ ਨਾਲ। ਸਾਡੇ ਨਾਲ ਕੁਝ ਕਾਲਰਸ ਹੋਰ ਜੁੜੇ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਹਾਂ। ਜੇਕਰ ਤੁਹਾਡੇ ਨਾਲ ਵੀ ਮੈਂ ਇੱਕ ਵਾਰ ਫਿਰ ਤੋਂ ਇਹ ਚੀਜ਼ ਕਹਿਣ ਜਾ ਰਿਹਾ ਕਿ ਜੇਕਰ ਤੁਸੀਂ ਵੀ ਇੱਧਰਲੇ ਮੁਲਕਾਂ 'ਚ ਆ ਕੇ ਕਿਸੇ ਦੀ ਮਦਦ ਕੀਤੀ ਹੈ, ਜਾਂ ਉੱਧਰ ਕਿਸੇ ਦੀ ਮਦਦ ਕੀਤੀ ਹੈ, ਤੇ ਉਹਦੇ ਬਦਲੇ 'ਚ ਤੁਹਾਡੇ ਕਿਹੋ ਜਿਹੇ ਤਜਰਬੇ ਰਹੇ, ਉਹ ਆਪਣੇ ਨਾਲ ਸਾਂਝਾ ਕਰ ਸਕਦੇ ਹੋ। ਸੰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਹਾਂਜੀ, ਸੰਚਾਰ ਕਰ ਸਰੋਤਿਆਂ ਸਾਰਿਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਿਲਕੁਲ ਜੀ, ਮਦਦ ਠੀਕ ਆ। ਇੱਕ ਤੇ ਹੈਗਾ ਕਿਸੇ ਨੂੰ ਕਹਿ ਰਿਹਾ ਕਿ ਕਿਸੇ ਗੱਡੀ ਚੋਂ ਐਕਸੀਡੈਂਟ ਹੋਇਆ, ਉਹਨੂੰ ਕੱਢਣਾ, ਉਹ ਮਦਦ ਹੋ ਗਈ। ਤੇ ਮਦਦ ਕਈ ਤਰ੍ਹਾਂ ਦੀ ਹੋ ਸਕਦੀ ਆ। ਮਦਦ ਇਹ ਵੀ ਆ ਕਿ ਅੱਜ ਕੱਲ੍ਹ ਇੱਕ ਤਾਂ ਜਿਹੜੇ ਤੁਸੀਂ ਐਂਪਥੀ ਦੀ ਗੱਲ ਕਰਦੇ ਹੋ, ਜਾਂ ਕਿਸੇ ਦੇ ਕੰਮ ਆਉਣਾ, ਉਹ ਇਹ ਮਦਦ ਇੱਕ ਹੋਰ ਆ। ਮਤਲਬ ਕਿ ਕਿਸੇ ਦੀ, ਕਹਿੰਦੇ ਹੁੰਦੇ ਪੰਜਾਬੀ 'ਚ, ਕਿਸੇ ਦਾ ਕੰਨ ਬਣਨਾ, ਕਿਸੇ ਨੂੰ ਸੁਣਨਾ ਜੀ। ਕਿਉਂਕਿ ਸਾਡੇ ਵਿੱਚ ਇੱਕ ਸੁਣਨ ਦੀ ਜਿਹੜੀ ਆਦਤ ਆ ਨਾ, ਉਹ ਬਹੁਤ ਘੱਟ ਗਈ ਆ ਸਾਡੇ ਵਿੱਚ। ਅਸੀਂ ਗੱਲ ਸੁਣਦੇ ਹਾਂ ਜਵਾਬ ਦੇਣ ਨੂੰ ਜੀ। ਸੋ ਸਾਡੇ ਵਿੱਚ ਇੱਕ ਜਿਹੜੀ ਸੁਣਨਾ ਕਿਸੇ ਦਾ, ਉਹਦਾ ਮਤਲਬ ਕਿ ਕਈ ਵਾਰ ਇਹ ਵੀ ਹੁੰਦਾ ਕਿ ਆਪਾਂ ਦੇਖਿਆ ਕਿ ਜਿਹੜਾ ਮੇਰਾ ਐਕਸਪੀਰੀਅੰਸ ਆ ਕਿ ਅਸੀਂ ਜਿੱਥੇ ਅਸੀਂ ਜ਼ਿਆਦਾ ਕਹਿ ਲਓ ਕਿ ਆਪਣੀ ਕਮਿਊਨਿਟੀ ਜ਼ਿਆਦਾ ਵਾ, ਤੇ ਉਹ ਵੈਸਟ ਕੋਸਟ ਤੇ ਹੀ ਆ, ਤੇ ਵੈਸਟ ਕੋਸਟ ਜਿੱਥੇ ਆਪਣੀ ਕਮਿਊਨਿਟੀ ਜ਼ਿਆਦਾ, ਉੱਥੇ ਇੱਕ ਦੂਜੇ ਨੂੰ ਮਤਲਬ ਕਿ ਬੁਲਾਉਣਾ ਜਾਂ ਗੱਲ ਕਰਨੀ, ਉਹ ਵੀ ਮਤਲਬ ਕਿ ਇੱਕ ਸੁਭਾਅ ਨਹੀਂ ਰਹਿ ਗਿਆ ਆਪਣਾ। ਜੇ ਅਸੀਂ ਕਿਤੇ ਮਿਲਦੇ, ਤੁਸੀਂ ਕਿਸੇ ਆਪਣੀ ਕਮਿਊਨਿਟੀ ਦੇ ਕਿਸੇ ਮੈਂਬਰ ਨੂੰ ਮਿਲਦੇ ਹੋ ਤੇ ਉਹਨੂੰ ਮਤਲਬ ਕਿ ਫਤਿਹ ਬੁਲਾਉਣੀ, ਜਾਂ ਉਹਨੂੰ ਸਤਿ ਸ੍ਰੀ ਅਕਾਲ ਬੁਲਾਉਣੀ, ਜੋ ਵੀ ਕਹਿ ਲਓ ਤੁਸੀਂ, ਤੇ ਉਹ ਵੀ ਅੱਜ ਕੱਲ ਉਹ ਵੀ ਸੁਭਾਅ ਨਹੀਂ ਰਹਿ ਗਿਆ। ਕਿਉਂਕਿ ਕਈ ਵਾਰ ਟਲਦੇ ਆ, ਪੱਕੀ ਗੱਲ ਹੈ। ਤੇ ਮੈਂ ਉਹੀ ਦੇਖਿਆ ਕਿ ਜਿੱਥੇ ਐਕਚੁਅਲੀ ਆਪਣੀ ਕਮਿਊਨਿਟੀ ਘੱਟ ਆ, ਉੱਥੇ ਇੱਥੇ ਤੱਕ ਕਿ ਛੋਟਾ ਜਿਹਾ ਇੰਸੀਡੈਂਟ ਇੱਕ ਸ਼ੇਅਰ ਕਰ ਦਿੰਦਾ। ਇੱਥੇ ਤੱਕ ਕਿ ਇੱਕ ਬੱਚੀ ਸੀਗੀ, ਉਹ ਇੱਥੇ ਪੜ੍ਹਨ ਆਈ ਆ, ਤੇ ਉਹ
ਉਹ ਕਿਸੇ ਦੇ ਮਤਲਬ ਕਿ ਜਾਣਦੀ ਨਹੀਂ ਸੀ, ਉਹਨੂੰ ਕਿਸੇ ਚੀਜ਼ ਦੀ ਲੋੜ ਸੀਗੀ, ਉਹਨੇ ਫੇਸਬੁੱਕ ਤੇ ਦੇਖੀ ਜੀ ਤੇ ਉਹ ਨਹੀਂ ਲੱਭੀ ਉਹਨੂੰ, ਤੇ ਉਹਨੇ ਫਿਰ ਕਿਤੇ ਸਟੋਰ ਲੱਭਦੀ ਸੀਗੀ ਤਾਂ ਉਹਨੂੰ ਗੁਆਂਢ ਦੀ ਲੇਨ ਵਿੱਚ ਨਾ ਆਪਣੇ ਪੰਜਾਬੀ ਕੋਈ ਸੀਗਾ, ਉਹ ਮਿਲ ਗਿਆ ਤੇ ਉਹਨੇ ਉਹ ਨਾਲ ਗੱਲ ਕੀਤੀ ਤੇ ਉਹਨਾਂ ਨੇ ਉਹਦੀ ਮਦਦ ਕਰ ਦਿੱਤੀ ਜੀ ਜੀ। ਸੋ ਉਹ ਤੋਂ ਗਾਂ ਹੁਣ ਉਹ ਕਮਿਊਨਿਟੀ ਵਿੱਚ ਆਉਂਦੀ ਆ ਤੇ ਉਹ ਕੀ ਸਾਰੇ ਉਹਦੀ ਮਦਦ ਕਰਦੇ, ਏਦਾਂ ਨਹੀਂ ਕਿ ਉਹ ਕੋਈ ਓਪਰੀ ਆ। ਸੋ ਮੈਂ ਜਿੱਦਾਂ ਬਾਹਰੋਂ ਆਈ ਆ ਜਾਂ ਇਹ ਜਿਹੜਾ ਇੱਕ ਹੁੰਦਾ ਨਾ ਕਿ ਸਿਰਫ ਇਹ ਨਹੀਂ ਕਿ ਆਪਾਂ ਜਿਹੜੀ ਮਦਦ ਕਰ ਦੇਣੀ ਆ ਕਿ ਕਿਸੇ ਮਤਲਬ ਕਿ ਉਹੀ ਕਹਿੰਦੇ ਹੁੰਦੇ ਕਿ ਬਰਨ ਅੱਗ ਲੱਗੀ ਹੋਵੇ ਉਹਦੇ ਵਿੱਚੋਂ ਕਿਸੇ ਨੂੰ ਕੱਢ ਦਿੱਤਾ। ਇੱਕ ਮਦਦ ਹੁੰਦੀ ਹੈ ਤੁਹਾਡੀ ਕਮਿਊਨਿਟੀ ਵਿੱਚ ਕੋਈ ਨਵਾਂ ਮੈਂਬਰ ਹੁੰਦਾ, ਸਪੈਸ਼ਲੀ ਅੱਜ ਕੱਲ੍ਹ ਜਦੋਂ ਲੋਕੀ ਬਹੁਤ ਆਈਸੋਲੇਟਡ ਹੋ ਗਏ ਆ, ਸਪੈਸ਼ਲੀ ਕਰੋਨਾ ਕਾਲ ਵਿੱਚੋਂ ਜਦੋਂ ਆਈਸੋਲੇਟਡ ਹੋ ਕੇ ਲੋਕੀ ਬਹੁਤ ਨਿਕਲੇ ਆ, ਬਹੁਤ ਮੈਂਟਲ ਹੈਲਥ ਦੀ ਇਸ਼ੂ ਆ। ਸੋ ਇਹੋ ਜਿਹੇ ਬੱਚੇ ਇੱਥੇ ਪੜ੍ਹਨ ਆਉਂਦੇ ਆ, ਬਹੁਤ ਮਾਸਟਰਸ ਕਰਦੇ ਨੇ, ਉਹ ਇਕੱਲੇ ਰਹਿ ਜਾਂਦੇ ਕਈ ਜਗ੍ਹਾ, ਉਹ ਉਹਨਾਂ ਦੀ ਪਰਿਵਾਰ ਕਈਆਂ ਦੇ ਇੰਡੀਆ ਨੇ, ਕਈਆਂ ਦੇ ਦੂਜੇ ਸਟੇਟ ਵਿੱਚ ਨੇ, ਕਈਆਂ ਦੇ ਦੂਜੀਆਂ ਕੰਟਰੀਆਂ 'ਚ ਪਰਿਵਾਰ ਨੇ, ਉਹ ਇੱਥੇ ਵੀ ਜੌਬ ਲਈ ਆਉਂਦੇ ਆ ਜਾਂ ਉਹ ਇੱਥੇ ਪੜ੍ਹਨ ਲਈ ਆਉਂਦੇ ਆ, ਆਪਣੀ ਸਟੱਡੀਜ਼ ਫਰਦਰ ਕਰਨ ਲਈ। ਤੇ ਉਹਨਾਂ ਨਾਲ ਤੁਸੀਂ ਉਹਨਾਂ ਨੂੰ ਇਹ ਕਰਕੇ ਕਿ ਯਾਰ ਆਹ ਕੌਣ ਆ ਗਿਆ, ਨਿਆਣੇ ਸਾਡੇ ਆ ਗਏ ਆ ਜਾਂ ਜੋ ਵੀ ਆ, ਉਹਨਾਂ ਨੂੰ ਤੁਸੀਂ ਜੇ ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਨੂੰ ਸਲਾਹ ਦਿਓ ਤੇ ਉਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਜੇ ਉਹ ਮਦਦ ਕਈ ਵਾਰ ਉਹ ਰਾਹ ਲੱਭਦੇ ਹੁੰਦੇ ਆ ਤੇ ਉਹਨਾਂ ਨੂੰ ਸਿੱਧੇ ਰਾਹ ਪਾਓ। ਜੀ ਬਿਲਕੁਲ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹੀ ਇੱਕ ਹੈਗਾ ਕਿ ਨਾਲੇ ਫਿਰ ਇਹ ਆ ਕਿ ਆਪਾਂ ਨੂੰ ਜਦੋਂ ਅਸੀਂ ਕਿਸੇ ਦਾ ਹੈਲਪ ਕਰਦੇ ਹਾਂ ਜਾਂ ਕਿਸੇ ਦੀ ਮਦਦ ਕਰਦੇ ਹਾਂ, ਸਾਨੂੰ ਉਹਦਾ ਸਾਨੂੰ ਜਿਹੜਾ ਫਲ ਹੁੰਦਾ ਉਹਦੀ ਵੇਟ ਨਹੀਂ ਕਰਨੀ ਚਾਹੀਦੀ। ਜੀ ਮਿਲਦਾ ਹੋਊਗਾ, ਜ਼ਰੂਰ ਮਿਲਦਾ ਹੋਊਗਾ, ਉਹ ਸਾਨੂੰ ਗਿਣਨੇ ਨਹੀਂ ਚਾਹੀਦੇ, ਸਾਨੂੰ ਸੁਣਾਉਣੀ ਵੀ ਨਹੀਂ ਚਾਹੀਦੀ ਉਹਨੂੰ ਬਾਅਦ ਦੇ ਵਿੱਚ। ਠੀਕ ਹੈ ਸੰਦੀਪ ਸਿੰਘ ਜੀ, ਠੀਕ ਹੈ, ਥੈਂਕ ਯੂ। ਬਿਲਕੁਲ ਜੀ, ਫਿਰ ਠੀਕ ਹੈ ਜੀ, ਓਕੇ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ। ਬਹੁਤ ਮਿਹਰਬਾਨੀ। ਬਿਲਕੁਲ ਜੀ, ਇਹ ਵੀ ਗੱਲ ਸਹੀ ਹੈ ਇਹਨਾਂ ਦੀ ਕਿ ਕਿਸੇ ਤੇ ਲੋੜ ਵੇਲੇ ਉਹਦੀ ਮਦਦ ਕਰਕੇ ਹੁਣ ਸਾਨੂੰ ਸੁਣਾਉਣੀ ਵੀ ਨਹੀਂ ਚਾਹੀਦੀ। ਅਗਲੇ ਕਾਲਰ ਨੇ ਜੀ ਹਰਜੀਤ ਕੌਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹਾਂਜੀ, ਇਹ ਜੀ ਸਾਡੇ ਨਾਲ ਜਿੱਦਾਂ ਥੋੜਾ ਹਾਦਸਾ ਵਾਪਰ ਚੁੱਕਾ, 1.5 ਮਹੀਨਾ ਹੋ ਗਿਆ ਜੀ। ਮੇਰਾ ਵੀਰ ਚੱਲਿਆ ਸੀ ਇੱਕ ਤੇ ਪੈਸੇ ਦਵਾਈ ਪਾਈ ਸੀ ਝੋਨੇ ਨੂੰ, ਤਾਂ ਉਹਦੇ ਹਨੇਰਾ ਹੋ ਗਿਆ ਖੜਾ ਰਾਹ 'ਚ, ਤੇ ਉਹ ਗੱਡੀ ਪਿੱਛੋਂ ਮਾਰ ਕੇ ਚੱਲ ਗਈ, ਗੱਡੀ ਨੇ ਚੱਕਿਆ ਨੀ ਗਾ, ਤੇ ਪਿੱਛੋਂ ਦੂਜੀ ਗੱਡੀ ਜੀ ਆਈ ਭਾਜੀ, ਉੱਤੇ ਹੀ ਲੰਘ ਗਈ, ਪਛਣੇ ਭੱਜ ਗਈਆਂ ਉਹਦੀਆਂ। ਤੇ ਤੀਜੀ ਗੱਡੀ ਵਾਲਾ ਜਦੋਂ ਜੀ ਆਇਆ ਜੀ, ਉਹਨੇ ਗੱਡੀ ਮੇਰੇ ਭਰਾ ਖੜੀ ਕੀਤੀ ਆ, ਉਹਨੇ ਬੁਲਾਉਣ ਦੀ ਕੋਸ਼ਿਸ਼ ਕੀਤੀ, ਕੋਈ ਬੋਧ ਨੀ, ਹੱਥ ਮਾੜਾ ਚੱਕਿਆ, ਜਿੱਦਾਂ ਕੋਈ ਸਮਝ ਬੋਲਿਆ ਨੀ ਗਿਆ। ਫੇਰ ਕਹਿੰਦਾ ਮੈਨੂੰ ਸਮਝੇਗਾ ਵੀ ਕੁਛ ਕਹਿੰਦਾ, ਫੇਰ ਕਹਿੰਦਾ ਮੈਂ ਜੇਬ ਚੋਂ ਹੱਥ ਪਾਇਆ ਤੇ ਫੋਨ ਕੱਢਿਆ, ਤੇ ਮੈਂ ਤੇ ਬੇਟੇ ਤੈਨੂੰ ਫੋਨ ਕੀਤਾ, ਕਹਿੰਦਾ ਮੈਂ ਤੇ ਲੈਣ ਖੜਾ, ਢਿੱਲੀ ਖੜਾ ਡੀਕਦਾ ਆਪਣੇ ਡੈਡੀ, ਤੇ ਮੈਂ ਇੱਥੇ ਬੈਠਾ ਆ। ਉਹ ਕਹਿੰਦਾ ਦੱਸੋ ਮੈਂ ਕਿੱਥੇ? ਉਹ ਜੀ ਬੰਦੇ ਨੂੰ 5-7 ਇਕੱਠੇ ਕਰਕੇ ਪਾਣੀ ਮੂੰਹ 'ਚ ਪਾਇਆ, ਗੱਡੀ ਆਪਦੀ ਚੰਜੀ ਉਹਨੂੰ ਪਾ ਕੇ ਉਹ ਲੈ ਗਿਆ ਜੀ। ਉਹ ਵਿਚਾਰੇ ਬੇਟਾ ਵੀ ਉੱਧਰੋਂ ਆ ਗਿਆ, ਬਸ ਉਹਦੀ ਅੰਮ੍ਰਿਤਸਰ ਦਾ ਬੰਦਾ ਜੀ, ਜਿਹਦੀ ਗੱਡੀ 'ਚ ਉਹਨੇ ਸਭ ਪੂਰਾ ਹੋਇਆ, ਦੂਜਿਆਂ ਨੇ ਗੱਡੀ ਨੀ ਖੜੀ ਕੀਤੀ। ਇਹ ਆਪਣੀ ਮਸੂਰਵਾਲ ਦੀ ਗੱਲ, ਢਲਮਾ ਦੀ ਕੋਲ ਦੀ ਗੱਲ ਆ, ਕਪੂਰਥਲੇ ਦੀ। ਹਾਂਜੀ, ਇਹ ਬੇਟਾ ਜੀ ਉਹਦਾ ਵਿਆਹੁਣਾ, ਅੱਜ ਉਹ ਪਹਿਲੀ ਗੱਡੀ ਖੜੀ ਕਰ ਲੈਂਦੇ, ਸ਼ਾਇਦ ਦੂਜੀ ਨੱਖ ਬਚ ਹੀ ਜਾਂਦਾ। ਫਿਰ ਜ਼ਿੰਦਗੀ ਵੀਰ ਜੀ ਮੇਰਾ ਜਿਵੇਂ ਸੌਂਦੀ ਪੂਰਾ ਮੇਰਾ ਮਨ ਜਿਹਾ ਭਰਿਆ ਜਿਹਾ। ਮੈਂ ਕਿਹਾ ਸਾਡੇ ਹੁਣੇ ਹੀ ਹੋ ਕੇ ਹਟਿਆ ਏਦਾਂ ਦਾ ਚਾਂਸ ਜੀ। ਹਾਂਜੀ ਜੀ, ਇਸੇ ਕਰਕੇ ਗੱਲ ਕਰ ਰਹੇ ਹਾਂ ਕਿ ਇਨਸਾਨ ਦੇ ਵਿੱਚ ਗੁਰਸਿੱਖ ਬੰਦਾ ਸੀ, ਅੰਮ੍ਰਿਤ ਛਕ ਉਸ ਬੰਦੇ ਨੇ ਗੱਡੀ 'ਚ ਪਾਇਆ ਮੇਰੇ ਵੀਰ ਨੂੰ, ਉਹਨੇ ਉਹ ਵੀ ਬੰਦਾ ਖੜਾ ਕਰ ਉਸ ਹਨੇਰੇ ਦਾ ਫਾਇਦਾ ਉਠਾ ਕੇ ਨਾ ਬੰਦੇ ਉਹਦੇ ਦੁਆਲੇ ਭੱਜ ਗਿਆ, ਤੇ ਬੜੀ ਉਹਨੇ ਕੋਸ਼ਿਸ਼ ਕੀਤੀ ਉਹਨੂੰ ਬਚਾਉਣ ਦੀ, ਬੋਲਣ ਦੀ ਹੈ, ਪਰ ਉਹ ਕਹਿੰਦਾ ਜੇ ਪਹਿਲਾਂ ਹੀ ਖੜੀ ਕਿਤੇ ਲੈ ਲਓ, ਉਸਲੇ ਕਹਿੰਦਾ ਉਸਲੇ ਕਹਿੰਦਾ ਬਚਾ ਹੋ ਜਾਂਦਾ। ਕਹਿੰਦਾ ਮੈਂ ਕਿਹਾ ਮੈਂ ਜ਼ਰੂਰ ਇਸ ਵੀਰ ਨੂੰ ਬਚਾਉਣਾ ਆ, ਮੇਰਾ ਫਰਜ਼ ਬਣਦਾ ਹੈ। ਤੇ ਕਈ ਭੈਣ ਜੀ ਅਸੀਂ ਉਹਨੂੰ ਬੜੀਆਂ ਸੀਸਾਂ ਦਿੰਦੇ ਆ ਵੀ ਨਾ ਦੇ ਖਰੇ ਕਿੱਥੇ ਉਹਦੀ ਬਾਡੀ ਪਈ, ਕੀ ਉਹਦੇ ਨਾਲ ਹੁੰਦਾ ਕੀ ਨਾ ਹੁੰਦਾ ਹੈ। ਚੱਲ ਕਰ ਉਹਦੀ ਗੱਡੀ ਸਾਰਾ ਕੁਛ ਉਹਦਾ ਵਿਚਾਰੇ ਦਾ ਲਿਖਿਆ ਏਦਾਂ ਹੀ ਹੋਊਗਾ। ਬਿਲਕੁਲ, ਇਹ ਅਜਿਹੀਆਂ ਉਦਾਹਰਨਾਂ ਆਪਾਂ ਨੂੰ ਇਹੀ ਸਿਖਾਉਂਦੀਆਂ ਨੇ ਵੀ ਭਾਈ ਕੱਲਾ ਇਹ ਜਿਹੜਾ ਐਕਸੀਡੈਂਟ ਵਾਲੀ ਗੱਲ ਨਹੀਂ, ਜਿੱਦਾਂ ਸੰਦੀਪ ਸਿੰਘ ਹੁਣੀ ਵੀ ਕਹਿ ਕੇ ਗਏ, ਜਦੋਂ ਵੀ ਤੁਹਾਨੂੰ ਕਿਤੇ ਵੀ ਮੌਕਾ ਮਿਲਦਾ ਕਿਸੇ ਦੀ ਜਿਹੜੀ ਉਹ ਮਦਦ ਕਰਨ ਦਾ, ਪਿੱਛੇ ਨਾ ਹਟੋ, ਮਦਦ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੋ ਜਿੰਨੀ ਕਰ ਸਕਦੇ ਆ। ਕੋਈ ਇਹ ਨਹੀਂ ਆ ਵੀ ਸਾਰੀ ਹੋਈ ਮਦਦ ਤੁਸੀਂ ਹੀ ਜਿਹੜੀ ਕਰਨੀ ਆ, ਮਿਲ ਕੇ ਕਰ ਸਕਦੇ ਆ, ਜਿੱਥੇ ਕਿਤੇ ਇਕੱਲੇ ਕਰ ਸਕਦੇ ਆ ਕਰ ਸਕਦੇ। ਹੋਰ ਵੀ ਜਿਹੜੀਆਂ ਇਸ ਦੇ ਵਿੱਚ ਗੱਲਾਂ ਕਰਾਂਗੇ, ਇੱਕ ਹੋਰ ਕਾਲ ਲੈਂਦੇ ਆ, ਫਿਰ ਇਸ ਦੇ ਵਿੱਚ ਚਾਚਾ ਨੂੰ ਆਪਾਂ ਅੱਗੇ ਤੋਰਦੇ ਆ। ਆਪਣੇ ਨਾਲ ਜੁੜੇ ਨੇ ਬਲਵੰਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ।
ਹਾਂਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ ਫਤਿਹ ਜੀ। ਹਾਂ, ਮੈਂ ਇੱਕ ਦਿਨ ਜੋਬ ਤੋਂ ਵਾਪਸ ਘਰ ਨੂੰ ਆ ਰਿਹਾ ਸੀ ਤੇ ਮੇਰੀ ਗੱਡੀ ਕੋ ਮੰਗ ਕੇ ਲੈ ਗਿਆ। ਮੈਂ ਤੁਰ ਕੇ ਆ ਰਿਹਾ ਸੀਗਾ, ਮੇਰੇ ਗਲ ਦੇ ਵਿੱਚ ਬੈਗ ਪਾਇਆ ਲੰਚ ਵਾਲਾ। ਮੈਂ ਤੁਰਿਆ ਆਵਾਂ ਤੇ ਮੇਰੇ ਬਰਾਬਰ ਆ ਕੇ ਕਿਸੇ ਨੇ ਗੱਡੀ ਰੋਕੀ ਤੇ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਰਾਈਡ ਦੇਣੀ ਆ ਜੀ। ਮੈਂ ਕਿਹਾ ਵੀ ਮੇਰਾ ਘਰ ਤਾਂ ਬਹੁਤ ਨੇੜੇ ਆ, ਮੈਂ ਤੁਰ ਕੇ ਜਾ ਵੜੂੰਗਾ, ਕੋਈ ਗੱਲ ਨਹੀਂ। ਹਾਂਜੀ, ਉਹ ਕਹਿੰਦਾ ਪਲੀਜ਼ ਕਰਕੇ ਜੇ ਤੁਸੀਂ ਬਹਿ ਜਾਓ ਨਾ ਤੇ ਬਹੁਤ ਆਸਾਨ ਹੋਊਗਾ, ਕਿਉਂਕਿ ਮੈਂ ਵੀ ਤੁਹਾਡੇ ਵਾਂਗੂ ਇੱਕ ਵਾਰੀ ਜਾ ਰਿਹਾ ਸੀਗਾ ਤੇ ਮੈਨੂੰ ਕਿਸੇ ਨੇ ਰਾਈਡ ਦਿੱਤੀ ਤੇ ਮੈਨੂੰ ਉਹ ਬਹੁਤ ਚੰਗਾ ਲੱਗਾ ਜੀ ਜੀ। ਸੋ ਇਸ ਕਰਕੇ ਮੈਂ ਉਹ ਚੀਜ਼ ਬਦਲੇ ਦੇ ਵਿੱਚ ਚਾਹੁੰਦਾ ਵੀ ਮੈਨੂੰ ਵੀ ਸਕੂਨ ਆਵੇ ਤੇ ਉਹ ਫੀਲ ਤੁਹਾਨੂੰ ਆਵੇ ਜੀ। ਤੇ ਹੈ ਘਰ ਦੇ ਬਿਲਕੁਲ ਨੇੜੇ ਸੀ। ਮੈਂ ਕਿਹਾ ਵੀ ਹਾਂ ਮੈਂ ਜ਼ਰੂਰ ਬਹਿ ਜਾਣਾ। ਠੀਕ ਹੈ ਜੀ। ਫਿਰ ਮੈਂ ਬੈਠਾ ਤੇ ਫਿਰ ਉਹ ਘਰੇ ਛੱਡ ਕੇ ਗਿਆ ਮੈਨੂੰ ਜੀ। ਸੋ ਇਵੇਂ ਹੀ ਆ, ਉਹ ਅਗਲਾ ਮਹਿਸੂਸ ਬਹੁਤ ਕਰਦਾ ਇਸ ਚੀਜ਼ ਨੂੰ ਜਿਹਦੇ ਨੇ ਇਵੇਂ ਕਿਸੇ ਨੇ ਉਹਦੀ ਮਦਦ ਕੀਤੀ ਹੋਵੇ। ਹਾਂਜੀ ਸਹੀ, ਉਹ ਵੀ ਉਹੀ ਫੀਲਿੰਗ ਲੈਣੀ ਚਾਹੁੰਦਾ। ਹਾਂਜੀ, ਇਸੇ ਤਰ੍ਹਾਂ ਹੀ ਪੋਜ਼ਿਟਿਵਿਟੀ ਟਰੈਵਲ ਕਰਦੀ ਹੈ ਜੀ, ਇਸੇ ਤਰ੍ਹਾਂ। ਹਾਂ, ਤੇ ਬਾਕੀ ਜਿਹੜਾ ਹੈਗਾ ਵੀ ਜਿਵੇਂ ਆਪਣੇ ਕਹਿੰਦੇ ਵੀ ਹੁਣ ਮਦਦ ਨਹੀਂ ਕਰਨੀ ਚਾਹੀਦੀ, ਜੇ ਫਿਰ ਤੁਹਾਡੇ ਨਾਲ ਧੋਖਾ ਹੋ ਜਾਂਦਾ, ਉਹ ਹੋ ਜਾਂਦਾ। ਪਰ ਸਾਡੇ ਗੁਰੂ ਜੀ ਨੇ ਵੀ ਸਾਨੂੰ ਕਿਹਾ ਵੀ ਜੇ ਤੁਹਾਡੇ ਕੋਲ ਚੰਗੇ ਗੁਣ ਆ, ਆਪਦੇ ਗੁਣ ਗਵਾਓ ਨਾ। ਸੱਚੀ ਗੱਲ। ਹਾਂਜੀ, ਇਹ ਜ਼ਰੂਰ ਤੁਸੀਂ ਉਵੇਂ ਕੋਹ ਦਾ ਘਾਟਾ ਵਾਧਾ ਪੈਂਦਾ, ਪੈਣ ਦਿਓ, ਕੋਈ ਗੱਲ ਨਹੀਂ। ਹਾਂਜੀ, ਪਰ ਸਾਨੂੰ ਮਦਦ ਕਰਨੀ ਚਾਹੀਦੀ ਜੀ ਜੀ ਜੀ। ਥੈਂਕ ਯੂ ਜੀ, ਬੜੀ ਮਿਹਰਬਾਨੀ। ਓਕੇ, ਸਤਿ ਸ਼੍ਰੀ ਅਕਾਲ। ਸੋ ਦੇਖੋ, ਉਸ ਬੰਦੇ ਦੀ ਕਿਸੇ ਨੇ ਮਦਦ ਕੀਤੀ ਤੇ ਇਹ ਭਾਵਨਾ ਸੀਗੀ। ਇੱਕ ਨਾ ਇਹ ਕਨਸੈਪਟ ਅੱਜ ਦਾ ਨਹੀਂ ਆ ਪ੍ਰਵੀਨ, ਇਹ ਚਿਰ ਦਾ ਹੀ ਆ। ਹਰ ਇੱਕ ਧਰਮ ਜਾਂ ਸੱਭਿਆਚਾਰ ਦੇ ਵਿੱਚ ਇਹ ਚੱਲਦਾ ਆ। ਹੁਣ ਜਿੱਦਾਂ ਇੱਥੇ ਆ ਡੂ ਗੁੱਡ ਕਾਰਮਾ ਕਹਿੰਦੇ ਆ, ਜਾਂ ਵੀ ਉਹ ਚੰਗਾ ਕਰੋ ਤੇ ਚੰਗਾ ਹੋਊਗਾ, ਮਾੜਾ ਕਰੂੰਗੇ ਤੇ ਮਾੜਾ ਭੁਗਤਣਾ ਪਊਗਾ। ਗੁੱਡ ਕਾਰਮਾ ਆ, ਜੇ ਬੈਡ ਕਾਰਮਾ ਕਰਦੇ ਕਿਸੇ ਦਾ ਜਾਣ ਬੁੱਝ ਕੇ ਨੁਕਸਾਨ ਕਰਨ ਬਾਰੇ ਕਰਦੇ ਤੇ ਤੁਹਾਨੂੰ ਬਾਅਦ ਦੇ ਵਿੱਚ ਨੁਕਸਾਨ ਪਹੁੰਚਾਉਂਦਾ ਆ। ਇੱਦਾਂ ਹੀ ਜਿਹੜੀ ਚੀਨੀ ਫਿਲਾਸਫੀ ਦੇ ਵਿੱਚ ਯਿਨ ਯੈਂਗ ਆ, ਵੀ ਜਿੱਥੇ ਪੋਜ਼ਿਟਿਵਿਟੀ ਆ ਉੱਥੇ ਜਿਹੜੀ ਨੈਗੇਟਿਵਿਟੀ ਵੀ ਜਿਹੜੀ ਉਹ ਨਾਲ ਆ। ਪਰ ਪੋਜ਼ਿਟਿਵਿਟੀ ਨੂੰ ਆਪਾਂ ਕਿੱਦਾਂ ਹਾਵੀ ਰੱਖਣਾ ਆ, ਕਿੱਦਾਂ ਉਸਨੂੰ ਵਧਾ ਕੇ ਜਿਹੜਾ ਉਹ ਚੱਲਣਾ ਆ, ਉਹਦੇ ਤੇ ਜਿਹੜਾ ਉਹ ਜ਼ੋਰ ਜਿਹੜਾ ਉਹ ਚੱਲਦਾ ਆ। ਸੋ ਇਹ ਹਮੇਸ਼ਾ ਹੀ ਚੰਗੀ ਚੀਜ਼ ਨੂੰ ਪ੍ਰੇਰਿਤ ਕਰਨਾ, ਉਹ ਘਰ ਦੇ ਵਿੱਚੋਂ ਛੋਟੀ ਜਿਹੀ ਚੀਜ਼ ਤੋਂ ਲੈ ਕੇ ਤੇ ਬਾਹਰ ਜਿਹੜੀ ਕਿਤੇ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਆ। ਹੁਣ ਏਦਾਂ ਵੀ ਨਹੀਂ ਹੋਣਾ ਚਾਹੀਦਾ ਨਾ ਵੀ ਘਰ ਦੇ ਵਿੱਚ ਆਪਾਂ ਕੋਈ ਮਦਦ ਨਾ ਕਰੀਏ ਤੇ ਗੁਰਦੁਆਰੇ ਜਾ ਕੇ ਸੇਵਾ ਹੀ ਕਰੀ ਜਾਈਏ। ਏਦਾਂ ਨਹੀਂ। ਉਹ ਇਹ ਜਿਹੜਾ ਬੈਲੈਂਸ ਵੀ ਤੁਸੀਂ ਆਪਾਂ ਨਾਲ ਜਿਹੜਾ ਉਹ ਬਣਾ ਕੇ ਰੱਖਣਾ ਹੈ। ਤੇ ਇਹ ਦਿਖਾਵੇ ਨੂੰ ਆਪਾਂ ਚੰਗੇ ਨਹੀਂ ਬਣਨਾ, ਅਸਲ ਦੇ ਵਿੱਚ ਜਿਹੜੇ ਉਹ ਆਪਾਂ ਚੰਗੇ ਜਿਹੜਾ ਉਹ ਬਣਨਾ ਹੈ। ਸੋ ਜ਼ਰੂਰ ਸੋ ਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408-272-5200। ਤੇ ਇਹ ਵੀ ਜ਼ਰੂਰ ਦੱਸੋ ਵੀ ਅੱਜ ਦੇ ਜ਼ਮਾਨੇ 'ਚ ਜਿੱਥੇ ਲੋਕ ਜਿੱਦਾਂ ਸੰਦੀਪ ਉਹਨਾਂ ਨੇ ਕਿਹਾ ਵੀ ਆਈਸੋਲੇਟ ਹੋ ਰਹੇ ਆ, ਇਹ ਚੀਜ਼ਾਂ ਜਿਹੜੀਆਂ ਆ ਉਹ ਪਿੱਛੇ ਹੋ ਰਹੀਆਂ ਆ ਆਪਣੇ ਆਪ ਦੇ ਉੱਤੇ। ਤੇ ਸਿਰਫ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਹੀ ਸਿਰਫ ਗਾਂਹ ਵਧਾਉਣਾ, ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਮਨ ਦੇ ਵਿੱਚ ਹਾਵੀ ਹੋ ਰਹੀਆਂ ਆ, ਉਹਨਾਂ ਦਾ ਸਮਾਜ ਪ੍ਰਤੀ ਪੋਜ਼ਿਟਿਵਿਟੀ ਲਿਆਉਣ ਦੇ ਲਈ, ਉਹਦੇ ਵਿੱਚ ਸਮਾਜ ਦੀ ਭਲਾਈ ਨੂੰ ਮੋਹਰੇ ਰੱਖ ਕੇ ਚੱਲਣ ਦੇ ਲਈ ਉਹ ਜਿਹੜੇ ਕਣ ਕਿੱਦਾਂ ਵਾਪਸ ਆਪਾਂ ਲਿਆ ਸਕਦੇ ਆ, ਉਹਨਾਂ ਦੀ ਭਰਮਾਰ ਕਿੱਦਾਂ ਹੋਵੇ, ਉਹ ਵੀ ਤੁਸੀਂ ਆਪਣੀ ਰਾਏ ਜਿਹੜੀ ਜ਼ਰੂਰ ਦਿਓ। 408-272-5200 4082725200। ਕਈ ਵਾਰੀ ਆਪਾਂ ਸਿਰਫ ਮੈਂ, ਮੇਰਾ, ਮੈਨੂੰ, ਮੈਂ ਹੀ ਇਹਦੇ ਤੇ ਆਲੇ ਦੁਆਲੇ ਰਹਿ ਜਾਂਦੇ ਆ, ਜਦ ਕਿ ਏਦਾਂ ਦਾ ਨਹੀਂ ਹੋਣਾ ਚਾਹੀਦਾ। ਸਾਰੀਆਂ ਚੀਜ਼ਾਂ ਸੁਭਾਅ ਦੇ ਵਿੱਚ ਨੇਕੀ ਕਰ ਕੂਏ ਮੇ ਡਾਲ, ਸੱਜਾ ਹੱਥ ਕਰੇ ਖੱਬੇ ਨੂੰ ਪਤਾ ਨਾ ਲੱਗੇ। ਇਹ ਗੱਲਾਂ ਇਸੇ ਲਈ ਬਣੀਆਂ ਨੇ ਵੀ ਹਾਂ ਵੀ ਜੇ ਪੋਜ਼ਿਟਿਵ ਕਰਕੇ ਤੇ ਚਿਤਾਰੀ ਨਹੀਂ ਜਾਣਾ ਵੀ ਮੈਂ ਉਹਦਾ ਏਦਾਂ ਕਰਤਾ ਸੀ, ਮੈਂ ਉਹਨੂੰ ਏਦਾਂ ਕਰਤਾ ਸੀ, ਐ ਹੋ ਗਿਆ, ਉਹ ਹੋ ਗਿਆ। ਮਦਦ ਕਰੋ, ਬਸ ਇਹ ਵੀ ਭਾਵਨਾ ਨੂੰ ਜਿਹੜਾ ਆ ਉਹ ਅੱਗੇ ਦੱਸਣ ਦਾ ਉਹਦਾ ਮਕਸਦ ਤਾਂ ਕਿਸੇ ਦਾ ਇਹੀ ਹੁੰਦਾ ਵੀ ਏਦਾਂ ਕਰਦਾ ਆ, ਪਰ ਉਹਦੇ ਵਿੱਚ ਹਉਮੈ ਨਹੀਂ ਜਿਹੜੀ ਝਲਕਣੀ ਚਾਹੀਦੀ। ਇਹ ਮਦਦ ਜਿਹੜੀ ਆ ਵੀ ਆਪਾਂ ਮਦਦ ਨੂੰ ਵਧਾਵਾ ਦਈਏ, ਉਸ ਚੀਜ਼ ਦੇ ਵੱਲ ਨੂੰ ਹੋਣਾ ਚਾਹੀਦਾ। ਜੀ ਜੀ। ਸਵਰਨ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ ਬੇਟਿਆਂ, ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀ ਨਾ, ਸਾਡੇ ਵੀ ਨਾ ਮੁੰਡੇ ਗੱਡੀ ਲੈ ਕੇ ਗਏ ਤਾਂ ਮੁੜੇ ਤਾਂ ਉਧਰੋਂ ਮੋਗੇ ਵੱਲੋਂ ਆਉਂਦੇ ਸੀਗੇ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਮੁੰਡਿਆਂ ਦਾ। ਉਹ ਵੀ ਮੁੰਡੇ ਸੀ ਦੋ ਤੇ ਵੀ ਦੋ ਮੁੰਡੇ ਬੈਠੇ। ਠੀਕ ਹੈ ਜੀ। ਤੇ ਉਹਨਾਂ ਦੇ ਇੰਨੀਆਂ ਸੱਟਾਂ ਲੱਗੀਆਂ, ਇੱਕ ਮੁੰਡਾ ਤਾਂ ਸਮਝੋ ਵੀ ਮਰਨੋਂ ਮਸੀਂ ਬਚਿਆ। ਅੱਛਾ। ਤੇ ਫਿਰ ਲਾਗੇ ਵਾਲਾ ਹਸਪਤਾਲ ਸੀ, ਉੱਥੇ ਲੈ ਕੇ ਗਏ। ਮੁੰਡੇ ਤੁਹਾਡੇ ਲੈ ਗਏ ਸੀ ਹਸਪਤਾਲ? ਹਾਂਜੀ, ਸਾਡੇ ਮੁੰਡੇ ਲੈ ਗਏ ਫਿਰ ਆਪਣੀ ਗੱਡੀ 'ਚ ਪਾ ਕੇ। ਠੀਕ ਹੈ। ਤਾਂ ਕਹਿੰਦੇ ਸਾਡੇ ਵਾਸ ਦੀ ਗੱਲ ਨਹੀਂ, ਇਹਨੂੰ ਸ਼ਹਿਰ ਲੈ ਜਾਓ। ਤਰਨਤਾਰਨ ਨਹੀਂ ਖੜਿਆ, ਦੇਖੋ ਅੰਮ੍ਰਿਤਸਰ ਲੈ ਕੇ ਗਏ ਚੰਗੇ ਹਸਪਤਾਲ ਦੇ ਵਿੱਚ। ਜੀ ਜੀ ਜੀ। ਤੇ ਪਤਾ ਵੀ ਨਹੀਂ ਰਿਹਾ ਕਿੱਥੋਂ ਦੇ ਨਹੀਂ। ਤਾਂ ਫਿਰ ਥੋੜੀ ਬਹੁਤ ਉੱਥੇ ਜਾ ਕੇ ਦਾਖਲ ਕਰਾਏ।
ਥੋੜੀ ਬਹੁਤੀ ਹੋਸ਼ ਆਈ ਤਾਂ ਫਿਰ ਉਹਨਾਂ ਨੇ ਘਰਦਿਆਂ ਨੂੰ ਫੋਨ ਕੀਤਾ। ਜੀ ਜੀ। ਘਰ ਦੇ ਆਏ ਤਾਂ ਲੋਕੀ ਉਹਨਾਂ ਨੂੰ ਕਹਿਣ ਵੀ ਤੁਸੀਂ ਇਹਨਾਂ ਦੇ ਕੇਸ ਕਰੋ। ਉਹ ਕਹਿੰਦੇ ਅਸੀਂ ਕੇਸ ਨਹੀਂ ਕਰਨਾ, ਸਾਡੇ ਮੁੰਡੇ ਬਚਾਤੇ ਇਹਨਾਂ ਨੇ। ਜੀ ਸਹੀ। ਤੇ ਇੱਕ ਸਾਡਾ ਮੇਰਾ ਭਤੀਜਾ ਸੀ ਤੇ ਇੱਕ ਗੁਆਂਢੀਆਂ ਦਾ ਮੁੰਡਾ, ਤੇ ਉਹ ਜਿਹੜਾ ਗੁਆਂਢੀਆਂ ਦਾ ਮੁੰਡਾ ਕਹਿੰਦਾ ਕਿ ਤੂੰ ਮੇਰੇ ਤੇ ਪਾ ਦੇ, ਤੇ ਤੂੰ ਬਾਹਰ ਜਾਣਾ ਹੈ, ਤੈਨੂੰ ਵੀਜ਼ਾ ਨਹੀਂ ਮਿਲਣਾ, ਤੇ ਤੂੰ ਮੇਰੇ ਤੇ ਪਾ ਦੇ। ਉਹ ਕਹਿੰਦਾ ਵੀ ਕੋਈ ਗੱਲ ਨੀ, ਵੇਖੀ ਜਾਓ, ਪਰ ਉਹਨਾਂ ਕੇਸ ਹੀ ਨਹੀਂ ਕੀਤਾ। ਚਲੋ ਇਹ ਵੀ ਠੀਕ। ਇੰਨੇ ਚੰਗੇ ਨਿਕਲੇ, ਮੁੜ ਕੇ ਉਹਨਾਂ ਨੇ ਗੁਆਂਢੀਆਂ ਦੀ ਕੁੜੀ ਦਾ ਰਿਸ਼ਤਾ ਲੈ ਲਿਆ, ਰਿਸ਼ਤੇਦਾਰ ਬਣ ਗਏ ਸਮਝੋ। ਠੀਕ ਹੈ, ਇੱਕ ਹਾਦਸੇ ਤੋਂ ਬਾਅਦ ਹੈ ਮਦਦ ਕਰ। ਹਾਂ, ਉਹ ਕਹਿੰਦੇ ਸਾਡੇ ਮੁੰਡੇ ਬਚਾਤੇ। ਹਾਂਜੀ। ਤੇ ਵੀ ਸਾਨੂੰ ਇੰਨੀ ਬੜੀ ਖੁਸ਼ੀ ਆ, ਜੇ ਇਹ ਨਾ ਚੁੱਕਦੇ ਤੇ ਇੱਕ ਮੁੰਡੇ ਨੇ ਉੱਥੇ ਹੀ ਰਹਿ ਜਾਣਾ ਸੀਗਾ। ਚੰਗਿਆਈ ਨੇ ਰਿਸ਼ਤੇਦਾਰੀ ਬਣਾ ਦੀ ਫਿਰ। ਹਾਂਜੀ, ਵੇਖੋ ਹੈ ਵੀ ਦੂਰ ਦੇ ਸੀ। ਹਾਂਜੀ। ਸਾਡਾ ਪਿੰਡ ਤਾਂ ਹੈਗਾ ਸੀ ਤਰਨਤਾਰਨ ਦੇ ਨਾਲ, ਤੇ ਉਹ ਮੋਗੇ ਵੱਲ ਦੇ ਸੀ। ਜੀ ਜੀ ਠੀਕ ਹੈ ਜੀ, ਬਹੁਤ ਇੰਨੀ ਦੂਰ ਦੇ ਸੀ। ਤਾਂ ਮੈਂ ਵੀ ਦੱਸ ਰਹੀ ਹਾਂ ਗੱਲ ਇੱਕ। ਨਹੀਂ ਚੰਗਾ ਕੀਤਾ, ਇਹ ਵੀ ਚੰਗੀ ਕੀਤੀ ਸਾਡੇ ਮੁੰਡਿਆਂ ਨੇ। ਥੈਂਕ ਯੂ। ਚੰਗੀ ਗੱਲ। ਇਨਸਾਨੀਅਤ ਦਾ ਵਧਾ ਹੋਵੇ, ਫਲਾਹ ਹੋਵੇ ਜੀ। ਇਨਸਾਨੀਅਤ ਜੇ ਆਪਾਂ ਚਾਹੁੰਦੇ ਹਾਂ ਵੀ ਉਹ ਉਸੇ ਤਰੀਕੇ ਦੇ ਨਾਲ ਚੱਲਦੀ ਰਵੇ, ਤਾਂ ਭਾਈ ਇਹ ਜਿਹੜੀਆਂ ਚੰਗੀਆਂ ਚੀਜ਼ਾਂ ਆ ਨਾ, ਇਹਨੂੰ ਮਿਟਣ ਨਹੀਂ ਦੇਣਾ, ਇਹਨੂੰ ਹੋਰ ਵਧਾਵਾ ਦੇਣਾ। ਆਪਣੇ ਆਪ ਦੇ ਵਿੱਚ, ਨਿਆਣਿਆਂ 'ਚ, ਪਰਿਵਾਰ ਦੇ ਵਿੱਚ ਇਹ ਚੀਜ਼ਾਂ ਨੂੰ ਵਧਾਓ। ਇਹਦੇ ਨਾਲ ਇੱਕ ਚੰਗਾ ਸਮਾਜ ਜਿਹੜਾ ਆ ਉਸ ਵੱਲ ਨੂੰ ਆਪਾਂ ਵੱਧਦੇ ਹਾਂ। ਜੀ ਬਿਲਕੁਲ। ਇੱਕ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ, ਮੈਨੂੰ ਬੜੀ ਚੰਗੀ ਲੱਗੀ। ਆਪਣੇ ਬੱਚੇ ਨੂੰ ਰੋਕਣਾ ਕਿ ਬਈ ਤੂੰ ਐਂ ਨਾ ਦੇਖ, ਉਹ ਨਾ ਦੇਖ, ਤੂੰ ਕੀ ਲੈਣਾ। ਇਹ ਚੀਜ਼ਾਂ ਸਾਨੂੰ ਨਹੀਂ ਸਿਖਾਉਣੀਆਂ ਚਾਹੀਦੀਆਂ ਜਵਾਕਾਂ ਨੂੰ। ਅਗਲੇ ਕਾਲਰ ਨੇ ਜੀ ਸਾਡੇ ਜਸਵੀਰ ਸਿੰਘ। ਸਤਿ ਸ਼੍ਰੀ ਅਕਾਲ ਜਸਵੀਰ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ। ਸਤਿ ਸ਼੍ਰੀ ਅਕਾਲ। ਅੱਛਾ, ਮੈਂ ਕਹਿਣਾ ਚਾਹੁੰਦਾ ਵੀ ਜਿੱਦਾਂ ਸਾਡੇ ਗੁਰੂ ਦੇ ਸਿਧਾਂਤ ਇਹ ਆ ਵੀ ਜੇ ਕਿਸੇ ਦਾ ਔਖੇ ਟਾਈਮ ਹੈਲਪ ਕਰਨੀ ਤੇ ਪਹਿਲਾਂ ਨੈਗੇਟਿਵ ਸੋਚਣ ਲੱਗ ਪਓ ਮੇਰਾ ਤਾਂ ਨੁਕਸਾਨ ਹੋ ਜਾਵੇ। ਹਾਂਜੀ ਹਾਂਜੀ। ਤੇ ਨੁਕਸਾਨ ਤਾਂ ਬਾਅਦ ਚ ਹੋਣਾ, ਦੇਖੀ ਜਾਓ। ਪਰ ਉਹ ਜਿਹੜਾ ਵਿਚਾਰਾ ਫਸਿਆ ਉਹਦਾ ਤਾਂ ਕੰਮ ਕਰੋ ਨਾ ਪਹਿਲਾਂ। ਉਹਦਾ ਕੰਮ ਕਰੋ, ਸਹੀ ਗੱਲ। ਉਹਨੂੰ ਤਾਂ ਪਾਰ ਲਾਓ। ਇਹਦਾ ਨਹੀਂ ਉਹ ਬੰਦਾ ਤੁਹਾਡੇ ਸਾਹਮਣੇ ਮਰ ਜਾਏ ਤੇ ਤੁਸੀਂ ਆਪ ਦਾ ਸੋਚਿਓ ਮੈਂ ਨਾ ਫਸ ਜਾਵਾਂ, ਤੇ ਉਹ ਦੇਣਦਾਰ ਤੁਸੀਂ ਹੋ ਗਏ ਨਾ, ਦੇਖਿਆ ਤੁਸੀਂ ਉਹ ਚੀਜ਼ ਨੂੰ। ਜੀ ਜੀ। ਪਰ ਉਹ ਉਦੋਂ ਹੈਲਪ ਕਰਨੀ ਵਾਲੀ ਉਹ ਬਾਅਦ ਦੀਆਂ ਗੱਲਾਂ, ਤੁਹਾਡਾ ਨੁਕਸਾਨ ਹੁੰਦਾ, ਫਾਇਦਾ ਹੁੰਦਾ, ਉਹ ਬਾਅਦ ਦੀਆਂ ਗੱਲਾਂ। ਪਰ ਜੇ ਸਾਡੇ ਗੁਰੂ ਦੇ ਸਲਾਹ ਦੇ ਸੋਚਦੇ ਆ ਵੀ ਭਾਈ ਵੀ ਆਪ ਦਾ ਨੁਕਸਾਨ ਹੁੰਦਾ ਦੇਖ ਕੇ ਅਗਲੇ ਦਾ ਫਾਇਦਾ ਨਾ ਕਰੋ, ਜਿਹੜੇ ਬੰਦਾ ਬਚ ਸਕਦਾ, ਜਿਹਦੀ ਜਾਨ ਬਚ ਸਕਦੀ, ਉਹ ਬਾਅਦ ਦੇਖੀ ਤੁਹਾਡਾ ਕੀ ਬਣਦਾ ਨਾ। ਬਿਲਕੁਲ ਬਿਲਕੁਲ। ਏਦਾਂ ਬੇਨਿਆਂ ਨਹੀਂ ਹੁੰਦੀ ਵੀ ਤੁਹਾਡੇ ਕੋਈ ਚੰਗਾ ਕੀਤਾ ਤੁਹਾਡਾ ਨੁਕਸਾਨ ਹੋਈ, ਏਦਾਂ ਨਹੀਂ ਹੈ। ਨਹੀਂ ਹੁੰਦਾ, ਬਿਲਕੁਲ ਸਹੀ। ਹਾਂ, ਤੇ ਇਹ ਕਈ ਨਾ ਜਿਹੜੀ ਤੁਸੀਂ ਸਿਆਂ ਦੀ ਗੱਲ ਕਰਦੇ, ਪਰ ਆਪਣੇ ਸਮਾਜ ਚ ਇਹੋ ਜਿਹੀ ਗੱਲ ਹੈ ਤਾਂ ਨਹੀਂ ਵੀ ਉਹ ਪਾਰਟੀਆਂ ਸਮਾਨ ਚੱਕ ਕੇ ਦੌੜ ਜਾਓ, ਉਹਦੀ ਹੈਲਪ ਕਰੋ ਭਾਈ। ਤਾਂ ਇੱਥੇ ਰਹਿਣ, ਜੇ ਬੰਦੇ ਦੀ ਜਾਨ ਜਾਂਦੀ ਲੱਗੀ ਹੁਣ ਤਾਂ ਮੁੜਨਾ ਪੜ ਗਿਆ ਨਾ। ਜੀ ਸਮਾਨ ਦਾ ਇੱਥੇ ਰੁਲਦਾ ਫਿਰਦਾ ਨਾ ਜੀ। ਪਰ ਹੁਣ ਇਹ ਆਪਣੇ ਸਮਾਜ ਦਾ ਹਿੱਸਾ ਹੈ ਨਹੀਂ ਨਾ, ਸਾਡੇ ਗੁਰੂਆਂ ਦੇ ਸਿਧਾਂਤ ਹੀ ਆ ਵੀ ਤੁਸੀਂ ਇਹ ਕੰਮ ਕਰੋ ਨਾ। ਸਿਧਾਂਤ ਵੀ ਹੋਣੇ ਹੋਏ ਆ ਨਾ ਜਸਵੀਰ ਜੀ, ਪ੍ਰੋਬਲਮ ਤੇ ਇਹੀ ਆ ਨਾ, ਸਿਧਾਂਤਾਂ ਤੋਂ ਦੂਰ ਕਰੀ ਜਾਂਦੇ ਆ ਹੌਲੀ ਹੌਲੀ। ਇਹ ਜਿੱਦਾਂ ਦਾ ਪ੍ਰੋਪੇਗੈਂਡਾ ਤੇ ਜਿੱਦਾਂ ਦੀਆਂ ਚੀਜ਼ਾਂ ਚੱਲਦੀਆਂ, ਹਰ ਇੱਕ ਚੀਜ਼ ਦੇ ਵਿੱਚ ਮਾੜੀ ਜੀ ਲੱਭੀ ਜਾਣੀ ਵੀ ਇਹ 'ਚ ਇਹ ਮਾੜਾ, ਚੋ ਮਾੜਾ, ਤੇ ਫਿਰ ਨੈਗੇਟਿਵਿਟੀ ਨੇ ਕੰਮ ਖਰਾਬ ਕੀਤਾ। ਜੀ ਕਰਨ ਤੋਂ ਪਹਿਲਾਂ ਨੈਗੇਟਿਵ ਸੋਚੀ ਜਾਣਾ, ਜਿੱਦਾਂ ਆਪਦੇ ਬ੍ਰੇਨ ਨੂੰ ਪਤਾ ਨੈਗੇਟਿਵ ਲੈਣ ਦੇ ਪਹਿਲਾਂ। ਜੇ ਤੁਸੀਂ ਪੋਜ਼ਿਟਿਵ ਤਰੀਕੇ ਸੋਚਦੇ ਤਾਂ ਬੰਦਾ ਹਰ ਟਾਈਮ ਪਿੱਛੇ ਨਹੀਂ ਹਟਦਾ, ਬੰਦਾ ਹੈਲਪ ਕਰਦਾ ਕਰਦਾ। ਪਹਿਲਾਂ ਦਿਮਾਗ 'ਚ ਨੈਗੇਟਿਵਿਟੀ ਹੈਗੀ ਆ ਤਾਂ ਫੇਰ ਨਹੀਂ ਹੁੰਦਾ ਕੁਛ। ਜੀ ਜੀ ਬਿਲਕੁਲ। ਥੈਂਕ ਯੂ ਜੀ। ਇੱਥੇ ਇੱਕ ਹੋਰ ਗੱਲ ਮੈਂ ਐਡ ਕਰਦਾ ਜਾਵਾਂ, ਇਸ ਤੋਂ ਪਹਿਲਾਂ ਆਪਾਂ ਅਗਲੇ ਕਾਲਰ ਲਈਏ। ਇੱਕ ਰੀਸੈਂਟ ਸਟੱਡੀ ਜਿਹੜੀ ਆਈ ਸੀ, ਕਹਿੰਦੇ ਵੀ, ਮੈਂ ਇਸ ਲਈ ਕਹਿ ਰਿਹਾ ਇਹ ਚੀਜ਼, ਕਈ ਵਾਰੀ ਨਾ ਏਦਾਂ ਸ਼ੋਅ ਕੀਤਾ ਜਾਂਦਾ ਵੀ ਯਾਰ ਆਪਾਂ ਦੇਖਦੇ ਵੀ ਕਿੰਨਾ ਸੋਸ਼ਲ ਮੀਡੀਆ ਦੇ ਉੱਤੇ ਆਮ ਵੀ ਜਿਹੜਾ ਡਿਬੇਟ ਸਿੰਘ ਫਸੇ ਰਹਿੰਦੇ ਆ ਵੀ ਰੱਬ ਨੂੰ ਮੰਨਣ ਵਾਲੇ ਬੰਦੇ ਚੰਗੇ ਕਿ ਦੂਜੇ ਜਿਹੜੇ ਜ਼ਿਆਦਾ ਚੰਗੇ। ਮੈਂ ਕਹਿੰਦਾ ਵੀ ਸਾਰੇ ਚੰਗੇ, ਵੀ ਆਪਾਂ ਸਾਰੇ ਜਿਹੜੇ ਆ, ਜੇ ਉਹਨਾਂ ਵਿੱਚ ਅਸਲੀ ਆ ਜਿਹੜੀਆਂ ਕਦਰਾਂ ਕੀਮਤਾਂ, ਤੇ ਉਹ ਚੰਗੇ ਆ, ਵਧੀਆ ਆ। ਇੱਕ ਰੀਸੈਂਟ ਸਟੱਡੀ ਜਿਹੜੀ ਆਈ ਸੀ, ਕਹਿੰਦੇ ਵੀ ਬਾਕੀਆਂ ਦੇ ਨਾਲੋਂ ਜਿਹੜੇ ਲੋਕ ਰੱਬ ਤੋਂ ਮੰਨਣ ਵਾਲੇ, ਰੱਬ ਤੋਂ ਡਰਦੇ ਆ ਜਿਹੜੇ, ਉਹ ਜ਼ਿਆਦਾ ਇਸ ਪਾਸੇ ਵੱਲ ਨੂੰ ਉਦਾਰਵਾਦੀ ਨੇ ਇਸ ਪਾਸੇ ਵੱਲ ਨੂੰ, ਇਸ ਵੱਲ ਮਦਦ ਕਰਨ ਦੇ ਵਿੱਚ ਜਿਹੜਾ ਉਹ ਅੱਗੇ ਜਿਹੜਾ ਉਹ ਆਉਂਦੇ ਆ। ਕਿਉਂਕਿ ਅਸਲ ਦੇ ਵਿੱਚ ਕੋਈ ਵੀ ਧਰਮ ਆ, ਉਹ ਮਾੜੇ ਨੂੰ, ਲਤਾੜੇ ਨੂੰ, ਉਸਦੀ ਮਦਦ ਕਰਨਾ ਹੀ ਜਿਹੜਾ ਉਹ ਸਿਖਾਉਂਦਾ ਹੈ। ਉਹ ਉਸੇ ਦੇ ਵਿੱਚ ਜਿਹੜੀ ਚੀਜ਼ ਨੂੰ ਜਿਹੜਾ ਉਹ ਵਧਾਵਾ ਦਿੰਦਾ ਆ। ਇੱਕ ਜਿਹੜੀ ਮਨ ਦੀ ਸੰਤੁਸ਼ਟੀ, ਪ੍ਰਵੀਨ, ਜਦੋਂ ਤੁਸੀਂ ਏਦਾਂ ਕਰਦੇ ਆ ਤੇ ਉਹ ਜਿਹੜੀ ਮਿਲਦੀ ਆ ਨਾ, ਉਹ ਬਹੁਤ ਵੱਡੀ ਚੀਜ਼ ਆ। ਆਪਾਂ ਰੀਸੈਂਟਲੀ ਗੱਲਾਂ ਕਰਦੇ ਸੀ ਸਟ੍ਰੈਸ ਦੀਆਂ, ਹਨਾ, ਵੀ ਬੰਦੇ ਨੂੰ ਕਿੰਨੇ ਸਟ੍ਰੈਸ ਨੇ, ਕਿੰਨਾ ਕੁਛ ਏਦਾਂ ਆ। ਏਦਾਂ ਦੀਆਂ ਚੀਜ਼ਾਂ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਆ, ਤੁਸੀਂ ਆਪਣੇ ਆਪ ਦੇ ਪ੍ਰਤੀ
ਤੇ ਸਮਾਜ ਦੇ ਪ੍ਰਤੀ ਤੇ ਜ਼ਿੰਦਗੀ ਦੇ ਪ੍ਰਤੀ ਚੰਗਾ ਸੋਚਦੇ ਆ, ਆਸ਼ਾਵਾਦੀ ਜਿਹੜਾ ਹੋ ਕੇ ਚੱਲਦੇ ਆ, ਤੇ ਤੁਹਾਡੀ ਮੈਂਟਲ ਹੈਲਥ ਦੇ ਲਈ ਵੀ ਬੜਾ ਇੱਕ ਚੰਗੀ ਜਿਹੜੀ ਉਹ ਚੀਜ਼ ਆ। ਚਲੋ ਕਿਸੇ ਦੀ ਮਦਦ ਨੂੰ ਛੱਡ ਕੇ ਆਪਣੀ ਮਦਦ ਦੇ ਲਈ ਭਾਈ ਇਹ ਮਦਦ ਕਰਨੀ ਸ਼ੁਰੂ ਕਰੋ, ਆਪਣੇ ਲਈ ਚਲੋ ਕਰਨੀ ਸ਼ੁਰੂ ਕਰ ਲਓ, ਫਿਰ ਹੌਲੀ ਹੌਲੀ ਜਿਹੜਾ ਉਹ ਚੀਜ਼ ਅੱਗੇ ਜਿਹੜੀ ਉਹ ਤੁਹਾਡੀ ਜਿਹੜੀ ਉਹ ਵਧੇਗੀ। ਸੋ ਨਿਆਣਿਆਂ ਤੋਂ ਲੈ ਕੇ ਸਾਰਿਆਂ ਤੱਕ ਇੱਕ ਦੂਜੇ ਦੇ ਪ੍ਰਤੀ ਜਿਹੜਾ ਇਹ ਸੋਚ ਦੇ ਨਾਲ, ਮਦਦ ਵਾਲੀ ਸੋਚ ਦੇ ਨਾਲ, ਉਹਦੀ ਬਿਹਤਰੀ ਕਿੱਦਾਂ ਹੋਵੇ, ਉਹ ਸੋਚ ਦੇ ਨਾਲ ਚੱਲੀਏ ਤਾਂ ਵਧੀਆ ਰਹੂਗਾ। ਸੋ ਤੁਸੀਂ ਵੀ ਜਿਹੜੇ ਸੁਝਾਅ ਦੇ ਸਕਦੇ ਆ, ਤੁਸੀਂ ਵੀ ਆਪਣੇ ਵਿਚਾਰ ਸਰੋਤਿਓ ਸਾਂਝੇ ਕਰ ਸਕਦੇ ਆ ਵੀ ਆਪਾਂ ਇਹਨੂੰ ਕਿੱਦਾਂ ਜਿਹੜਾ ਹੋਰ ਅੱਗੇ ਲੈ ਕੇ ਜਾ ਸਕਦੇ, ਪੋਜ਼ਿਟਿਵਿਟੀ ਨੂੰ ਆਪਾਂ ਅੱਗੇ ਹੋਰ ਕਿੱਦਾਂ ਜਿਹੜਾ ਉਹ ਵਧਾਈਏ, ਹਮਦਰਦੀਆਂ ਜਿਹੜੀਆਂ ਲੋਕਾਂ ਦੇ ਵਿੱਚ ਕਿੱਦਾਂ ਹੋਰ ਵਧਣ। ਹਾਂਜੀ, ਬਿਲਕੁਲ ਆਪਾਂ ਮਦਦ ਤੇ ਗੱਲਬਾਤ ਕਰਦੇ ਰਹਾਂਗੇ, ਪਰ ਮੈਨੂੰ ਲੱਗਦਾ ਰਾਜਕਰਮਵੀਰ ਸਿੰਘ ਜੀ ਆਪਾਂ ਵੀ ਇੱਕ ਬ੍ਰੇਕ ਦੀ ਮਦਦ ਲੈ ਲਈ। ਜੀ ਜ਼ਰੂਰ ਜੀ, ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 46272 5200।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਤੋਂ ਪਹਿਲਾਂ ਆਪਾਂ ਟੌਪਿਕ ਵੱਲ ਵਧੀਏ, ਇੱਕ ਅਪਡੇਟ ਦੱਸਦੇ ਜਾਈਏ। ਕੱਲ ਮੀਂਹ ਪੈਣਾ ਆ ਇੱਥੇ ਫਰੈਜ਼ਨੋ ਦੇ ਵਿੱਚ, ਜਿਸ ਕਰਕੇ ਜਿਹੜੀ ਫਰੈਜ਼ਨੋ ਦੀ ਪਰੇਡ ਆ ਉਸ ਨੂੰ ਉਹਦੇ ਅਧਿਕਾਰੀਆਂ ਨੇ ਕੈਂਸਲ ਕਰ ਦਿੱਤਾ। ਸੋ ਕੱਲ ਜਿਹੜੀ 3 ਤਰੀਕ ਨੂੰ ਪਰੇਡ ਹੋਣੀ ਸੀਗੀ ਉਹ ਨਹੀਂ ਹੋਊਗੀ, ਤੇ ਫਿਰ ਓਬਵੀਅਸਲੀ ਜਿਹੜਾ ਮੀਰੀ ਪੀਰੀ ਵਾਲਿਆਂ ਨੇ ਉੱਥੇ ਲੰਗਰ ਲਾਉਣਾ ਸੀਗਾ ਉਹ ਵੀ ਨਹੀਂ ਹੋਊਗਾ। ਸੋ ਮੇ ਵੀ ਜੇ ਉਹ ਦੁਬਾਰਾ ਉਲੀਕੀ ਜਾਂਦੀ ਆ ਤਾਂ ਫਿਰ ਆਪਾਂ ਆਪਣੇ ਸਰੋਤਿਆਂ ਦੇ ਨਾਲ ਉਹ ਜਾਣਕਾਰੀ ਵੀ ਸਾਂਝੀ ਕਰ ਦੇਵਾਂਗੇ ਜੀ। ਰਾਜਕਰਨਵੀਰ ਸਿੰਘ ਜੀ, ਅੱਜ ਆਪਾਂ ਸ਼ੋਅ ਦੀ ਜਿਹੜੀ ਸ਼ੁਰੂਆਤ ਕੀਤੀ ਸੀ, ਜਾਂ ਜੋ ਸ਼ੋਅ ਦਾ ਜਿਹੜਾ ਟੌਪਿਕ ਸੀਗਾ ਉਹ ਸੀਗਾ ਸੰਵੇਦਨਾ, ਮਨੁੱਖ ਸੰਵੇਦਨਹੀਣ ਨਾ ਹੋਵੇ। ਅਸੀਂ ਇਤਿਹਾਸ ਦੇ ਵਿੱਚੋਂ ਸੰਵੇਦਨਾ ਨੂੰ ਲੈ ਕੇ ਬਹੁਤ ਕੁਝ ਸਿੱਖਿਆ। ਸਾਡੇ ਸਾਹਮਣੇ ਜਦੋਂ ਅਸੀਂ ਸੰਵੇਦਨਾ ਦੀ ਗੱਲ ਕਰਦੇ ਹਾਂ ਤਾਂ ਭਾਈ ਘਨੱਈਏ ਵਰਗੇ ਇਤਿਹਾਸ ਦੇ ਸਾਡੇ ਬਹੁਤ ਮਹਾਨ ਜਿਹੜੇ ਨੇ ਕਿਰਦਾਰ ਹੋਏ ਨੇ, ਉਹ ਸਾਡੇ ਸਾਹਮਣੇ ਆ ਜਾਂਦੇ ਨੇ। ਇਸੇ ਤਰ੍ਹਾਂ ਇੱਕ ਭੈਣ ਜੀ ਗੱਲ ਕਰਕੇ ਗਏ ਸੀਗੇ ਕਿ ਇੱਕ ਹਾਦਸੇ ਤੋਂ ਬਾਅਦ ਮੁੱਢਲੀ ਸਹਾਇਤਾ ਨਾ ਮਿਲਣ ਕਰਕੇ ਉਹਨਾਂ ਦੇ ਭਰਾ, ਉਹਨਾਂ ਦੇ ਪਿਆਰੇ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਸੋ ਕਈ ਵਾਰੀ ਅਸੀਂ ਜਾਣੇ ਅਣਜਾਣੇ ਦੇ ਵਿੱਚ ਆਪਣੇ ਬੱਚੇ ਨੂੰ ਕਹਿ ਦਿੰਦੇ ਹਾਂ ਕਿ ਤੂੰ ਕੀ ਲੈਣਾ, ਤੂੰ ਇਹ ਨਹੀਂ ਸੀ ਕਰਨਾ, ਤੈਨੂੰ ਕੀ ਲੋੜ ਸੀ। ਇਹਨਾਂ ਸ਼ਬਦਾਂ ਨੂੰ ਕਿਰਪਾ ਕਰਕੇ ਆਪਣੀ ਡਿਕਸ਼ਨਰੀ ਦੇ ਵਿੱਚ ਨਾ ਰੱਖੋ। ਬੱਚੇ ਨੂੰ ਇਹ ਜ਼ਰੂਰ ਦੱਸੋ ਕਿ ਜਿੱਥੇ ਕਿਤੇ ਵੀ ਕਿਸੇ ਰੋਡ ਐਕਸੀਡੈਂਟ ਦੇ ਵਿੱਚ ਜਾਂ ਕਿਤੇ ਵੀ ਕੋਈ ਇਹੋ ਜਿਹੀ ਦੁਰਘਟਨਾ ਹੋਈ ਪਈ ਹੈ ਜਾਂ ਕਿਸੇ ਵੀ ਰੂਪ ਦੇ ਵਿੱਚ ਕਿਸੇ ਨੂੰ ਲੋੜ ਹੈ ਤਾਂ ਬਣਦਾ ਸਰਦੀ ਪੁਰ ਦੀ ਮਦਦ ਉਹਦੀ ਜ਼ਰੂਰ ਕਰੋ। ਕਈ ਵਾਰੀ ਤੁਹਾਡਾ ਵਧਾਇਆ ਹੱਥ ਉਹ ਕੰਮ ਕਰ ਜਾਂਦਾ ਜਿਹੜਾ ਕਰੋੜਾਂ ਰੁਪਈਆ ਵੀ ਨਹੀਂ ਕਰ ਸਕਦਾ। ਸੋ ਕੋਸ਼ਿਸ਼ ਕਰੋ ਕਿ ਹਰ ਦੇ ਇੱਕ ਦੇ ਵੇਲੇ, ਔਖੇ ਵੇਲੇ ਹਰ ਇੱਕ ਦੇ ਨਾਲ ਖੜਨ ਦੀ ਜਿਹੜੀ ਆਦਤ ਆਪਾਂ ਨੂੰ ਸਾਰਿਆਂ ਨੂੰ ਪਾਉਣੀ ਚਾਹੀਦੀ ਹੈ। ਔਰ ਕਈ ਵਾਰੀ ਕਿਸੇ ਦੀ ਜ਼ਿੰਦਗੀ ਬਚਾਉਣ ਨਾਲੋਂ, ਆਪਾਂ ਕਹਿੰਦੇ ਨਾ ਕਿ ਮੈਂ ਜ਼ਰੂਰੀ ਕੰਮ ਜਾ ਰਿਹਾ ਸੀਗਾ, ਕਿਸੇ ਦੀ ਜ਼ਿੰਦਗੀ ਨਾਲੋਂ ਵੱਡਾ ਦੁਨੀਆ ਤੇ ਕੋਈ ਜ਼ਰੂਰੀ ਕੰਮ ਨਹੀਂ ਬਣਿਆ ਜੀ। ਬਿਲਕੁਲ। ਇਹ ਨਾ ਸੋਚਿਆ ਜਾਵੇ ਵੀ ਜਦੋਂ ਆਪਾਂ ਮਦਦ ਦੀ ਗੱਲ ਕਰਦੇ ਹਾਂ ਤਾਂ ਸਿਰਫ ਕੋਈ ਐਕਸੀਡੈਂਟ ਦੇ ਨਾਲ ਹੀ ਸੰਬੰਧਿਤ ਜਿਹੜੀ ਇਹ ਚੀਜ਼ ਆ। ਇਹ ਮਦਦ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਹੋ ਸਕਦੀ ਆ। ਕਿਸੇ ਦੇ ਲਈ ਉਹ ਆਰਥਿਕ ਹੋ ਸਕਦੀ ਆ, ਕਿਸੇ ਦੇ ਲਈ ਗੱਲ ਕਰਨ ਦੇ ਲਈ, ਜਿੱਦਾਂ ਪਹਿਲਾਂ ਆਪਣੇ ਸਰੋਤੇ ਗੱਲ ਕਰਕੇ ਗਏ ਵੀ ਉਹ ਕੰਨ ਹੋ ਸਕਦਾ ਆ। ਰੋਣ ਦੇ ਲਈ ਕਿਸੇ ਨੂੰ ਮੋਢਾ ਚਾਹੀਦਾ ਹੋ ਸਕਦਾ ਆ। ਕਿਸੇ ਨੂੰ ਗਲ ਵੱਕੜੀ ਪਾ ਕੇ ਉਸ ਨੂੰ ਪਿਆਰ ਜਿਹੜਾ ਜਤਾਉਣਾ ਆ ਉਹ ਹੋ ਸਕਦਾ ਆ। ਸੋ ਇੱਦਾਂ ਦੀਆਂ ਜਿੰਨੀਆਂ ਆਪਾਂ ਪ੍ਰੈਕਟਿਸਿਸ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਵਾਂਗੇ, ਸ਼ੋਅ ਕਰਾਂਗੇ ਵੀ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਦੂਜਾ ਬੰਦਾ ਜਿਹੜੀ ਇਹ ਚੀਜ਼ ਕਰ ਰਿਹਾ ਜਾਂ ਜਿਸ ਚੀਜ਼ 'ਚੋਂ ਉਹ ਗੁਜ਼ਰ ਰਿਹਾ ਆ ਉਹ ਕਿਉਂ ਆ, ਆਪਾਂ ਵੀ ਉਸ ਦਾ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ ਤਾਂ ਲੋਕਾਂ ਦਾ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਘੱਟ ਤੇ ਪਿਆਰ ਜਿਹੜਾ ਆ ਉਹ ਵੱਧਦਾ ਆ। ਸੁਣਨਾ ਇਸ ਦੇ ਵਿੱਚ ਸਭ ਤੋਂ ਵੱਡੀ ਅਹਿਮ ਜਿਹੜੀ ਉਹ ਚੀਜ਼ ਹੁੰਦੀ ਹੈ। ਕੋਈ ਇੱਦਾਂ ਕਹਿ ਰਿਹਾ ਆ ਤਾਂ ਉਹਦੀ ਗੱਲ ਸੁਣਨੀ, ਤੇ ਜਿੱਦਾਂ ਪਹਿਲਾਂ ਸੰਦੀਪ ਹੋਣੀ ਕਹਿ ਗਏ ਕਿ ਸਿਰਫ ਆਨਸਰ ਦੇਣ ਨੂੰ ਨਹੀਂ ਸੁਣਨੀ, ਸੁਣਨ ਨੂੰ ਸੁਣਨੀ, ਉਹ ਜਿਹੜੀਆਂ ਚੀਜ਼ਾਂ ਆ ਉਹ ਵਧੀਆ ਆ। ਮੋਰਲ ਸਟੋਰੀਜ਼ ਮੈਨੂੰ ਯਾਦ ਆ ਪ੍ਰਵੀਨ, ਜਦੋਂ ਆਪਾਂ ਪੜ੍ਹਦੇ ਸੀਗੇ ਇੱਦਾਂ ਦੀਆਂ ਜਿਹੜੀਆਂ ਸਟੋਰੀਆਂ ਮਨ ਦੇ ਵਿੱਚ ਜਿਹੜੇ ਐਥਿਕਸ ਆ ਉਹਨੂੰ ਵਧਾਉਣ ਦੇ ਲਈ ਉਹ ਬੜੀਆਂ ਸਕੂਲਾਂ 'ਚ ਕਲਾਸਾਂ ਦੇ ਵਿੱਚ ਦੱਸੀਆਂ ਜਾਂਦੀਆਂ ਸੀ। ਹੁਣ ਮੈਨੂੰ ਨਹੀਂ ਪਤਾ ਵੀ ਅੱਜ ਦੇ ਉੱਥੇ ਦੇ ਸਿਲੇਬਸ 'ਚ ਇੱਦਾਂ ਦੀਆਂ ਚੀਜ਼ਾਂ ਹੈ ਜਾਂ ਨਹੀਂ ਹੈ, ਜਾਂ ਬਸ ਇੰਨਾ ਹੀ ਦਿਖਾਇਆ ਜਾਂਦਾ ਵੀ ਹਾਂ ਤੂੰ 100% ਲੈਣੇ ਆ, ਤੂੰ 99 ਲੈਣੇ, ਤੂੰ 98 ਲੈਣੇ ਆ, ਵੀ ਇੰਨੇ ਕੁ ਦੇ ਉੱਤੇ ਜਿਹੜਾ ਉਹ ਜ਼ੋਰ ਜਿਹੜਾ ਉਹ ਰਹਿ ਜਾਂਦਾ ਆ। ਪਰ ਆਪਾਂ ਚੰਗੀਆਂ ਆਦਤਾਂ ਆਪਣਿਆਂ ਨੂੰ ਸ਼ੁਰੂਆਤ ਤੋਂ ਜੇ ਬੱਚਿਆਂ ਨੂੰ ਸਿਖਾਵਾਂਗੇ ਤਾਂ ਉਹ ਗਾਂਹ ਕਿਤੇ ਨਾ ਕਿਤੇ ਉਹ ਕੰਮ ਆਉਂਦੀਆਂ ਹੀ ਨੇ। ਉਹ ਚੀਜ਼ਾਂ ਆਪ ਉਹ ਪ੍ਰੈਕਟਿਸ ਕਰੀਏ ਤੇ ਗਾਂਹ ਜਿਹੜੇ ਬੱਚਿਆਂ ਨੂੰ ਉਹ ਚੀਜ਼ਾਂ ਆਪਾਂ ਸਿਖਾਈਏ। ਇਸ ਚੀਜ਼ ਦੇ ਉੱਤੇ ਜ਼ੋਰ ਦੇਣਾ ਚੰਗਾ ਕਰਕੇ, ਤੇ ਓਬਵੀਅਸਲੀ ਕਈ ਵਾਰੀ ਲਾਲਚ ਦੇਣਾ ਪੈਂਦਾ ਨਿਆਣੇ ਨੂੰ ਸਿਖਾਉਣ ਦੇ ਲਈ, ਆਪ ਨੂੰ ਵੀ ਚੰਗਾ ਕਰਾਂਗੇ ਤੇ ਚੰਗਾ ਹੋਊਗਾ। ਸੋ ਉਸ ਸਰਕਲ ਨੂੰ ਬਰਕਰਾਰ ਰੱਖਣ ਦੇ ਲਈ ਚੰਗੀਆਂ ਚੀਜ਼ਾਂ ਵੀ ਜਿਹੜੀਆਂ ਉਹ ਆਪਾਂ ਕਰਦੇ ਰਹੀਏ, ਤੇ ਇਨ ਐਨੀ ਕੇਸ ਆਪਾਂ ਨੂੰ ਹਮੇਸ਼ਾ ਹੀ ਮਦਦ ਕਰਨ ਦੇ ਲਈ ਤਿਆਰ ਜਿਹੜਾ ਉਹ ਰਹਿਣਾ ਚਾਹੀਦਾ ਹੈ ਜੀ। ਸੋ ਰਾਜਕਰਨਵੀਰ ਸਿੰਘ ਜੀ, ਸਾਡਾ ਸਮਾਂ ਵੀ ਜਿਹੜਾ ਪ੍ਰੋਗਰਾਮ ਦਾ ਸਮਾਪਤੀ ਵਾਲਾ ਜੀ। ਬਿਲਕੁਲ। ਇਸੇ ਦੇ ਵਿੱਚ ਮੈਂ ਇੱਕ ਚੀਜ਼ ਜਾਂਦੇ ਜਾਂਦੇ ਐਡ ਕਰਨਾ ਚਾਹੁੰਦਾ। ਕਈ ਵਾਰੀ ਨਾ ਤੁਸੀਂ ਕਿਸੇ ਨੂੰ ਬੇਫਜ਼ੂਲ ਖਰਚਾ ਕਰਨ ਤੋਂ ਰੋਕਦੇ ਆ, ਕੋਈ ਜ਼ਿੰਦਗੀ ਦੇ ਵਿੱਚ ਗਲਤ ਡਿਸੀਜਨ ਲੈਣ ਤੋਂ ਰੋਕਦੇ ਆ, ਉਹ ਵੀ ਇੱਕ ਮਦਦ ਆ ਵੀ ਜ਼ਿੰਦਗੀ ਲੀਹੋਂ ਜਿਹੜੀ ਉਹ ਨਾ ਲੱਥ ਜਾਵੇ, ਉਹਦੀ ਨਾਲ ਲੱਥੇ। ਕਿਉਂਕਿ ਜੇ ਆਪਣੇ ਤੁਸੀਂ ਤਜਰਬੇ ਤੋਂ ਉਸ ਚੀਜ਼ ਨੂੰ ਦੇਖ ਕੇ ਉਹਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ, ਹਾਂ ਉਹਨੇ ਮੰਨਣਾ ਨਹੀਂ ਮੰਨਣਾ ਉਹਦੀ ਮਰਜ਼ੀ ਆ, ਪਰ ਜੇ ਇੱਦਾਂ ਉਹਨੂੰ ਦੱਸ ਰਹੇ ਆ ਵੀ ਆਹ ਚੀਜ਼ਾਂ ਹੋ ਜਾਂਦੀਆਂ ਇੱਦਾਂ, ਜੇ ਤੁਸੀਂ ਕਰਦੇ ਆ ਗਲਤ ਫੈਸਲਾ ਕੋਈ ਲੈਂਦੇ ਆ ਤਾਂ ਉਸ ਨੂੰ ਜਿਹੜਾ ਉਹ ਰੋਕ ਰਹੇ ਆ, ਤਾਂ ਉਹ ਵੀ ਇੱਕ ਤੁਸੀਂ ਉਸ ਦੀ ਮਦਦ ਹੀ ਇੱਕ ਹਿਸਾਬ ਦੇ ਨਾਲ
ਇਨ ਲੌਂਗ ਰਨ ਜਿਹੜੀ ਉਹ ਤੁਸੀਂ ਕਰ ਰਹੇ ਹੈਗੇ ਜੀ। ਤੇ ਸਮਾਂ ਸਮਾਪਤ ਹੈ ਜੀ। ਬਿਲਕੁਲ ਜੀ, ਤੇ ਮਿਲਾਂਗੇ ਜੀ ਫਿਰ ਆਪਾਂ ਹੁਣ ਅਗਲੀ ਵਾਰ। ਤੇ ਕੋਸ਼ਿਸ਼ ਕਰੀਏ ਆਪ ਵੀ ਚੰਗੇ ਬਣੀਏ ਤੇ ਜ਼ਿੰਦਗੀ ਦੇ ਵਿੱਚ, ਦੁਨੀਆ ਦੇ ਵਿੱਚ ਚੰਗਾਈ ਨੂੰ ਜਿਹੜਾ ਉਹ ਆਪਾਂ ਫੈਲਾਈਏ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।